ਜੱਟਾਂ ਦੇ ਡੇਰਿਆਂ ਤੇ ਪੈਂਦੇ ਆ ਮਲੰਗ ਨਹੀਂ, ਆਪ ਵੀ ਆ ਤੰਗ ਨਾਲੇ ਯਾਰ ਵੀ ਆ ਤੰਗ ਨਹੀਂ, ਲਿਟ ਲਿਟ ਧੁੱਪਾਂ ਵਿੱਚ ਕਾਲੇ ਹੋ ਗਏ ਰੰਗ ਨਹੀਂ। ਰਿਸ਼ਤੇਦਾਰ ਤੇ ਕੁਛ ਐਸੇ ਵੀ ਸੀ ਜਿਨ੍ਹਾਂ ਨੇ ਨਾ ਘਰੇ ਯਾਨੀ ਫੋਨ ਕਰਕੇ ਕਿਹਾ ਕਿ ਤੁਸੀਂ ਨਾ ਹੁਣ ਲਓ ਚਿਮਟੇ ਲੈ ਲਓ, ਵਾਜੇ ਵੂਜੇ ਲੈ ਲਓ ਤੇ ਕਿਤੇ ਗਾਉਣ ਵਜਾਉਣ ਜਾਇਆ ਕਰੋ, ਜੋ ਤੁਹਾਡਾ ਕੰਮ ਹੋ ਗਿਆ ਯਾਨੀ ਇਹ ਕੰਮ ਤੁਹਾਡਾ ਨਹੀਂ ਰਹਿ ਗਿਆ। ਹੁਣ ਇਹ ਕੰਮ ਗਲਤ ਹੈ ਜਿਹੜਾ ਫੈਮਿਲੀ ਵਿੱਚ ਲਿਆਣ ਕੇ 4 ਵਿਊ ਦੀ ਖਾਤਰ ਫੈਮਿਲੀ ਵਿੱਚ ਆਪਣੀ ਵਿਖਾਉਂਦੇ ਆ ਧੀਆਂ ਭੈਣਾਂ ਨਹੀਂ, ਇਹ ਗਲਤ ਗੱਲ ਹੈ ਬਾਈ। ਸਟਾਰ ਸਟੂਰ ਕੋਈ ਨਹੀਂ, ਮਿੱਟੀ ਦੇ ਬਣੇ ਆ ਬਾਈ, ਆਪਣ ਵਿੱਚ ਸਟਾਰਾਂ ਵਾਲੀ ਫਿਲਮ ਕੋਈ ਨਹੀਂ। ਸਮਾਂ ਕਹਿ ਲਓ ਕਿ ਪਹਿਲਾਂ ਇਦਾਂ ਦਾ ਵੇਖ ਲਿਆ ਵਾ ਜਿੱਦਾਂ ਕਿਸੇ ਭਰਾ ਨੇ ਕਿਹਾ, ਟਾਈਮ ਤੋਂ ਵੀ ਦੇਖਿਆ ਵਾ, ਚੁੱਪ ਬਾਪੂ ਨੂੰ ਕਰਾਈਦਾ ਸੀ ਤਾਂ ਬੇਬੇ ਰੋ ਪੈਂਦੀ ਸੀ, ਮੀਂਹ ਪੈਂਦੇ ਚ ਲੋਕਾਂ ਨੂੰ ਖੁਸ਼ੀ ਪਕੌੜਿਆਂ ਦੀ ਸਾਡੀ ਛੱਤ ਚੋ ਪੈਂਦੀ ਸੀ। ਕਿ ਬੰਦੇ ਜਜ਼ਬਾਤੀ ਪੈਸੇ ਦੀ ਖਾਤਰ ਕੋਈ ਪੁੱਠੀ ਸਿੱਧੀ ਹਰਕਤ ਕਰਨ ਡਿਆ। ਬਿਲਕੁਲ ਇੰਟਰਟੇਨਮੈਂਟ ਆਪਣੀ ਸਿੰਪਲ ਹੋਵੇਗੀ ਬਾਈ। ਤੇਰੇ ਛੱਡ ਜਾਣ ਨਾਲ ਕੋਈ ਪਿਆ ਫਰਕ ਨਹੀਂ, ਆਪਾਂ ਮੁੱਢ ਤੋਂ ਹੀ ਇਕੱਲੇ ਆ, ਚੱਲ ਠੀਕ ਆ ਉਸਤਾਦ ਅਸੀਂ ਹੁਣ ਚੱਲੇ ਆ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਭਾਜੀ ਕੀ ਹਾਲ ਚਾਲ ਹੈ? ਅਲਹਮਦੁਲਿਲਾ ਮੈਂ ਵਧੀਆ ਬਾਈ, ਤੁਸੀਂ ਦੱਸੋ ਕਿੱਦਾਂ? ਅਲਹਮਦੁਲਿਲਾ ਭਾਜੀ ਠੀਕ ਠਾਕ। ਭਾਜੀ ਤੁਸੀਂ ਆਪਣਾ ਨਾਮ ਚੇਂਜ ਕਿਉਂ ਕੀਤਾ? ਤੁਸੀਂ ਮੈਨੂੰ ਪਹਿਲੇ ਇਹ ਦੱਸੋ। ਬਾਈ ਨਾਮ ਮੇਰਾ ਪਹਿਲਾਂ ਯਾਨੀ ਰੀਅਲ ਨਾਮ ਤੇ ਮਾਂ-ਬਾਪ ਹੀ ਰੱਖਦੇ ਨਾ, ਉਸ ਤੋਂ ਬਾਅਦ ਦੇ ਵਿੱਚ ਕਹਿ ਲਓ ਕਿ ਇਹ ਕੰਮ ਸਟਾਰਟ ਕੀਤਾ, ਟਿਕਟੋਕ ਦੀ ਵੀਡੀਓ ਬਣਾਉਣ ਲੱਗ ਪਏ, ਉਦੋਂ ਤੋਂ ਮੈਨੂੰ ਫੀਲ ਹੋਇਆ ਕਿ ਯਾਨੀ ਮੈਂ ਇਹ ਨਾਮ ਡਿਫਰੈਂਟ ਰੱਖਾਂਗਾ, ਦੁਨੀਆ ਤੋਂ ਅਲੱਗ ਰੱਖਾਂਗਾ ਲੋਕਾਂ ਤੋਂ। ਹਾਂਜੀ। ਤੇ ਉਹਦੇ ਨਾਲ ਵਧੀਆ ਰਹੇਗਾ। ਇਹ ਬੰਦੇ ਜਜ਼ਬਾਤੀ ਨਾਮ ਜਿਹੜਾ ਮੈਂ ਆਪਣੀ ਆਈਡੀ ਦਾ ਆਪ ਖੁਦ ਰੱਖਿਆ ਬਾਈ। ਅੱਛਾ। ਤੇ ਇਹਦੇ ਨਾਲ ਮੈਨੂੰ ਯਾਨੀ ਫੀਲ ਹੁੰਦਾ ਹੈ ਕਿ ਚੀਜ਼ ਅੱਛੀ ਹੈ। ਨਹੀਂ ਤੇ ਹੁਣ ਤੁਹਾਨੂੰ ਲੋਕ ਕਿਸ ਨਾਮ ਤੋਂ ਜਾਣਦੇ ਨੇ? ਬੰਦੇ ਜਜ਼ਬਾਤੀ ਦੇ ਨਾਮ ਤੋਂ ਜਾਣਦੇ ਜ਼ਿਆਦਾਤਰ ਲੋਕ, ਤੁਸੀਂ ਵੀ ਕਹਿ ਲਓ। ਮਤਲਬ ਤੁਹਾਡੀ ਇੱਕ ਆਪਣੀ ਉਸ ਨਾਮ ਦੀ ਇੱਕ ਜੀ ਪਹਿਚਾਣ ਬਣੀ ਹੋਈ ਹੈ? ਜੀ ਮੈਂ ਕੋਸ਼ਿਸ਼ ਕਰਾਂਗਾ ਕਿ ਨਾਮ ਭਾਵੇਂ ਛੋਟਾ ਹੀ ਹੈ ਨਾ, ਹਲੇ ਕਹਿ ਲਓ ਛੋਟਾ ਹੀ ਹੈ, ਲੇਕਿਨ ਕੋਸ਼ਿਸ਼ ਇਹੀ ਆ ਵੀ ਇਸ ਨਾਮ ਨੂੰ ਨਾ ਅੱਗੇ ਲੈ ਕੇ ਜਾਣਾ, ਉੱਤੇ ਲੈ ਕੇ ਜਾਣਾ। ਹਾਂਜੀ। ਬੇਸਿਕਲੀ ਤੁਸੀਂ ਹੈ ਕਿਹੜੇ ਸ਼ਹਿਰ ਦੇ, ਕਿਹੜੇ ਪਿੰਡ ਦੇ? ਮੇਰਾ ਸ਼ਹਿਰ ਜੜ੍ਹਾਂ ਵਾਲੇ ਜੀ, ਤਹਿਸੀਲ ਜੜ੍ਹਾਂ ਵਾਲਾ ਹੈ ਤੇ ਜ਼ਿਲ੍ਹਾ ਫੈਸਲਾਬਾਦ ਦੇ ਪਿੰਡ ਚਾਰਚਾ ਕਿ ਆਪਣਾ ਲਾਹੌਰ ਰੋਡ ਤੇ ਤਲੀਮ ਹੈ ਆਪਣੀ ਮਿਡਲ ਜੀ 8 ਪੜ੍ਹੇ ਆ, ਭੱਜ ਨੱਸ ਕੇ ਕਹਿ ਲਓ, ਸਕੂਲ ਨੂੰ ਥਾਣੇ ਸਮਝੀ ਰੱਖਿਆ ਹੈ ਤੇ 8 ਕੀ ਪੜ੍ਹਿਆ ਬਾਈ ਮੈਂ। ਤੇ ਭਾਜੀ ਆਪਣਾ ਕਾਰੋਬਾਰ ਕੀ ਹੈ? ਕਾਰੋਬਾਰ ਖੇਤੀ ਬਾਈ, ਜੱਟ ਕੇ ਬੰਦੇ ਆ ਜੀ, ਖੇਤੀਬਾੜੀ ਕਰੀਦੀ ਆ, ਪਹਿਲੀ ਬੰਨਾ ਕੋਈ ਹੈ ਮਾੜਾ ਚੰਗਾ ਉਹ ਬਾਈ ਦਾ ਜੀ, ਖੇਤੀਬਾੜੀ ਦੇ ਕੰਮ ਹੈ ਆਪਣਾ। ਤੇ ਭਾਜੀ ਤੁਸੀਂ ਟਿਕਟੋਕ ਤੇ ਆਉਣ ਦਾ ਕਿੱਦਾਂ ਸੋਚਿਆ? ਟਿਕਟੋਕ ਵਾਲੀ ਕਹਿ ਲਓ ਸ਼ੁਰੂ ਤੋਂ ਮੈਨੂੰ ਸ਼ੌਕ ਹੈ ਸੀ ਕਿ ਚੀਜ਼ ਨਾ ਇਹੀ ਕਰਨੀ ਹੈ, ਇਹਦੇ ਸ਼ੌਕ ਸੀ। ਘਰੋਂ ਵੀ ਕਹਿ ਲਓ ਕਿ ਮਾੜਾ ਚੰਗਾ ਬੋਲ ਬੁਲਾਰਾ ਹੁੰਦਾ ਸੀ ਵੀ ਇਹ ਕੰਮ ਛੱਡ ਦੇ, ਲੇਕਿਨ ਮੈਂ ਦੂਸਰੇ ਕੰਮਾਂ ਨੂੰ ਛੱਡ ਕੇ ਸ਼ੁਰੂ ਤੋਂ ਹੀ ਕਹਿ ਲਓ ਬਚਪਨ ਤੋਂ ਮੈਨੂੰ ਇਸ ਚੀਜ਼ ਦਾ ਸ਼ੌਕ ਸੀ ਤੇ ਇਹਨੂੰ ਹੌਲੀ ਹੌਲੀ ਮਿਹਨਤ ਕੀਤੀ, ਅੱਗੇ ਲੈ ਕੇ ਆਇਆ, ਤੁਹਾਡੇ ਤੱਕ ਕਹਿ ਲਓ ਪਹੁੰਚਿਆ ਮਾੜਾ ਚੰਗਾ ਹੀ। ਤੇ ਅਲਹਮਦੁਲਿਲਾ ਸ਼ੌਕ ਹੈ ਤੇ ਇਹਨੂੰ ਅੱਗੇ ਲੈ ਕੇ ਜਾਵਾਂਗੇ ਬਾਈ ਅਲਹਮਦੁਲਿਲਾ। ਪਰ ਟਿਕਟੋਕ ਪਲੇਟਫਾਰਮ ਤੇ ਬੰਦੇ ਜਜ਼ਬਾਤੀ ਦਾ ਨਾਮ ਥੋੜਾ ਜਿਹਾ ਕਹਿ ਲਓ ਕਿ ਅਪ ਕਰਾਂਗੇ ਇਨਸ਼ਾਅੱਲਾ ਜੀ। ਪੂਰੀ ਹੈ ਜੀ। ਤੇ ਭਾਜੀ ਜਦੋਂ ਤੁਹਾਡੀ ਪਹਿਲੀ ਵੀਡੀਓ ਵਾਇਰਲ ਹੋਈ ਸੀ ਜੀ, ਉਹ ਤੁਹਾਡੀ ਕੀ ਫੀਲਿੰਗ ਸੀ? ਬਹੁਤ ਵਧੀਆ ਫੀਲ ਹੋਇਆ ਸਾਹਿਬ। ਕਹਿ ਲਓ ਕਿ ਰਾਤ ਨੂੰ ਬਾਰ-ਬਾਰ ਮੈਂ ਪ੍ਰੋਫਾਈਲ ਓਪਨ ਕਰਕੇ ਚੈੱਕ ਕਰਨੀ ਕਿ ਯਾਰ ਦੇਖੋ ਬੰਦੇ ਨਾਲ ਜੁੜਨ ਲੱਗ ਪਿਆ ਜਾਂ ਫੇਮ ਮਿਲ ਗਿਆ। ਅਲਹਮਦੁਲਿਲਾ ਬੜਾ ਵਧੀਆ ਫੀਲ ਹੋਇਆ ਸੀ। ਤੇ ਹਾਂ ਸਹੀ ਗੱਲ ਹੈ, ਜਿਹੜਾ ਬੰਦਾ ਮਿਹਨਤ ਕਰਦਾ ਵਾ ਉਹਨੂੰ ਉਹਦੀ ਮਿਹਨਤ ਦਾ ਸਿਲਾ ਵੀ ਮਿਲਣਾ ਚਾਹੀਦਾ। ਦੇਖੋ ਨਾ ਜਿਹੜਾ ਕੰਮ ਤੁਸੀਂ ਕਰਦੇ ਹੋ ਉਹਦੇ ਵਿੱਚ ਤੁਹਾਨੂੰ ਇਹ ਤਾਂ ਹੈ ਨਾ ਕਿ ਚੀਜ਼ ਜਿਹੜਾ ਤੁਸੀਂ ਕੰਮ ਕਰਨੇ ਉਹਦੀ ਗਰੋਥ ਹੋਵੇ, ਤੁਹਾਨੂੰ ਉਹਦੇ ਵਿੱਚ ਫਾਇਦਾ ਮਿਲੇ ਤੇ ਮਜ਼ਾ ਤਾਂ ਹੀ ਹੈ। ਤਾਂ ਜ਼ਾਰੀ ਗੱਲ ਹੈ ਜੀ। ਜੀ ਬਿਲਕੁਲ। ਤੇ ਭਾਜੀ ਵਧੀਆ ਫੀਲ ਹੁੰਦਾ ਭਾਜੀ ਇਸ ਵੀਡੀਓ ਦੇ ਵਿੱਚ ਜਦੋਂ ਤੁਸੀਂ ਟਿਕਟੋਕ ਤੇ ਆਏ ਹੋ ਜੀ, ਤੁਹਾਨੂੰ ਇਹਦੇ ਵਿੱਚ ਆਪਣੀ ਫੈਮਿਲੀ ਵੱਲੋਂ ਜਾਂ ਪਿੰਡ ਵੱਲੋਂ ਜਾਂ ਰਿਸ਼ਤੇਦਾਰ ਵੱਲੋਂ ਕੋਈ ਚੀਜ਼ ਦੀ ਮੁਸ਼ਕਿਲ ਵੀ ਆਈ? ਮੁਸ਼ਕਿਲ ਹਲੇ ਵੀ ਆ ਰਹੀ ਹੈ ਬਾਈ, ਹਲੇ ਵੀ ਮੁਸ਼ਕਿਲ ਆ ਰਹੀ ਹੈ। ਬੰਦੇ ਗੱਲਾਂ ਕਰਦੇ ਨੇ ਹਲੇ ਵੀ। ਫੈਮਿਲੀ ਤੇ ਕਹਿ ਲਓ ਉਹਨਾਂ ਨੂੰ ਮੈਂ ਮੁਤਮਿਨ ਕਰ ਲਿਆ ਹੈ, ਉਹਨਾਂ ਨੂੰ ਤੇ ਪਤਾ ਲੱਗ ਗਿਆ ਵੀ ਮੁੰਡਾ ਮਿਹਨਤ ਕਰਨ ਡਿਆ, ਲੇਕਿਨ ਜਿਹੜੇ ਬੰਦੇ ਕਹਿ ਲਓ ਖਿੱਚ ਖਾਂਦੇ ਆ ਜਾਂ ਕੋਈ ਹੋਰ ਅੱਗੇ ਪਿੱਛੇ ਬੰਦੇ, ਉਹ ਤੇ ਹਲੇ ਵੀ ਕਹਿ ਲਓ ਗੱਲਾਂ ਬਾਤਾਂ ਕਰ ਜਾਂਦੇ ਆ। ਲੇਕਿਨ ਆਪਾਂ ਨੇ ਕਦੀ ਸੋਚਿਆ ਵੀਰੇ, ਆਪਾਂ ਜਿਹੜੀ ਚੀਜ਼ ਸੋਚ ਕੇ ਤੁਰੇ ਆ ਫੋਕਸ ਸਿੱਧਾ ਆਪਣਾ ਉਹਦੇ ਤੇ ਹੀ ਆ। ਹੋਰ ਕਿਸੇ ਦੀ ਗੱਲ ਨੂੰ ਆਪਾਂ ਇੱਧਰੋਂ ਸੁਣੀ ਤਾਂ ਉੱਧਰੋਂ ਕੱਢ ਦਿੱਤਾ, ਮੁਸ਼ਕਿਲ ਨਹੀਂ ਹੈ। ਹਾਂਜੀ ਬਾਈ, ਲੋਕ ਗੱਲਾਂ ਕਰਦੇ ਰਹਿੰਦੇ, ਵੱਡੀ ਗੱਲ ਨਹੀਂ ਹੈ ਇਹ ਤਾਂ। ਆਪਾਂ ਜਿਹੜੀ ਗੱਲ ਚੀਜ਼ ਸੋਚ ਕੇ ਤੁਰੇ ਆ ਉੱਥੇ ਪਹੁੰਚਣਾ ਇਨਸ਼ਾਅੱਲਾ ਜੀ। ਤੇ ਭਾਜੀ ਆਪਾਂ ਸਿਰਫ ਟਿਕਟੋਕ ਤੇ ਰਹਿਣਾ ਜਾਂ ਇਸ ਤੋਂ ਗਾਂਹ ਵੀ ਜਾਣਾ? ਨਹੀਂ, ਟਿਕਟੋਕ ਬਹੁਤ ਅੱਛਾ ਪਲੇਟਫਾਰਮ ਹੈ ਜੀ। ਇਹ ਤੋਂ ਇਲਾਵਾ ਆਪਣਾ ਅਲਹਮਦੁਲਿਲਾ ਇੰਸਟਾਗ੍ਰਾਮ ਤੇ ਵੀ ਆਪਾਂ ਨੂੰ ਕੋਈ 4 ਬੰਦੇ ਚੜ੍ਹਦੇ ਪੰਜਾਬ ਤੋਂ ਜਾਣਦੇ ਨੇ। ਟਿਕਟੋਕ ਤੋਂ ਹਟ ਕੇ ਵੀ ਇਨਸ਼ਾਅੱਲਾ ਕੋਸ਼ਿਸ਼ ਹੈ ਕਿ ਇਸ ਚੀਜ਼ ਨੂੰ ਵਧਾਈਏ ਬਾਈ, ਗਰੋਥ ਕਰੀਏ। ਟਿਕਟੋਕ ਨੇ ਅਲਹਮਦੁਲਿਲਾ ਕਾਫੀ ਫੇਮ ਦਿੱਤਾ ਹੈ ਤੇ ਇਨਸ਼ਾਅੱਲਾ ਨੂੰ ਕੰਟੀਨਿਊ ਰੱਖਾਂਗੇ, ਇਹਨੂੰ ਚਲਾਵਾਂਗੇ ਨਾਲ ਤੇ ਅਗਾ ਮਜ਼ੀਦ ਫਿਰ ਜਿਵੇਂ ਅੱਲਾਹ ਪਾਕ ਨੂੰ ਮਨਜ਼ੂਰ ਹੋਇਆ। ਤੇ ਭਾਜੀ ਆਪਣਾ ਜਿਹੜੀ ਵੀਡੀਓ ਤਿਆਰ ਕਰਦੇ ਆ ਜੀ, ਉਹਦਾ ਮੇਨ ਮੋਟਿਵ ਕੀ ਹੁੰਦਾ? ਕਿ ਉਹਦੇ ਵਿੱਚ ਕੋਈ ਸਬਕ ਹੁੰਦਾ ਜਾਂ ਸਿਰਫ ਇੱਕ ਇੰਟਰਟੇਨਮੈਂਟ ਵਾਸਤੇ ਹੁੰਦੀ ਬਸ? ਕਹਿ ਲਓ ਬਈ ਇੰਟਰਟੇਨਮੈਂਟ ਵੀ ਆ, ਉਸ ਤੋਂ ਇਲਾਵਾ ਹਾਸੇ ਵੀ ਵੰਡੀਦੇ ਆਪਾਂ। ਹਾਸੇ ਵੀ ਆਪਣੀ ਵੀਡੀਓ ਵਿੱਚ ਕਿਸੇ ਨੂੰ ਆਪਾਂ ਟਾਰਚ ਨਹੀਂ ਕਰੀਦਾ, ਕਿਸੇ ਨੂੰ ਜਾਂ ਕਹਿ ਲਓ ਟਾਰਗੇਟ ਨਹੀਂ ਕਰੀਦਾ। ਆਪਣੀ ਵੀਡੀਓ ਹੁੰਦੀ ਆ ਸਾਫ਼ ਬਿਲਕੁਲ, ਤੁਸੀਂ ਫੈਮਿਲੀ 'ਚ ਬਹਿ ਕੇ ਵੀ ਦੇਖ ਸਕਦੇ ਆ। ਅਕਸਰ ਵੀਡੀਓ ਤੁਸੀਂ ਦੇਖੀਆਂ ਹੋਣਗੀਆਂ, ਬੰਦੇ ਕੋਸ਼ਿਸ਼ ਕਰਦੇ ਕਿ ਫੇਮ ਮਿਲ ਜਾਵੇ, ਸਾਨੂੰ ਉਹਦੇ ਵਿੱਚ ਕੁਛ ਵੀ ਬੋਲਣਾ ਪੈ ਜਾਵੇ, ਵੱਡੀ ਗੱਲ ਨਹੀਂ ਹੈ, ਕੁਛ ਵੀ ਕਰਨਾ ਪੈ ਜਾਵੇ। ਲੇਕਿਨ ਆਪਣੀ ਸ਼ੁਰੂ ਤੋਂ ਲੱਗ ਕੇ ਕੋਸ਼ਿਸ਼ ਇਹੀ ਆ ਕਿ ਵੀਡੀਓ ਬਣਾਈਏ ਜਿਹਦੇ ਨਾਲ ਕਿਸੇ ਦੀ ਦਿਲਦਾਰੀ ਨਾ ਹੋਵੇ, ਫੈਮਿਲੀ ਵਿੱਚ ਬਹਿ ਕੇ ਬੰਦਾ ਦੇਖੇ, ਇੰਟਰਟੇਨਮੈਂਟ ਹੋਵੇ, ਫਨੀ ਹੋਵੇ,
ਆਪਣਾ ਸਿਰਫ ਇਹੀ ਟਾਰਗੇਟ ਹੈ ਵੀਰੇ, ਇਹੀ ਚੀਜ਼ ਸੋਚੀ ਹੋਈ ਹੈ। ਹਾਂਜੀ। ਤੇ ਭਾਜੀ ਅਸੀਂ ਅਕਸਰ ਤੁਹਾਡੀ ਵੀਡੀਓ ਵੇਖੀ ਤੁਸੀਂ ਉਹਦੇ 'ਚ ਨਾ ਸ਼ੇਅਰ ਬੋਲਦੇ ਹੁੰਦੇ ਆ ਜੀ ਜੀ, ਠੀਕ ਹੈ। ਤੁਹਾਡੀ ਇੱਕ ਵੀਡੀਓ ਦੇ ਪਿੱਛੇ ਕਿੰਨੀ ਮਿਹਨਤ ਹੁੰਦੀ ਹੈ? ਇੱਕ ਵੀਡੀਓ ਦੇ ਪਿੱਛੇ ਕਹਿ ਲਓ ਜੀ ਰੈਂਡਮ ਹੀ ਮੇਰੇ ਵਾਸਤੇ ਤਾਂ ਹੁਣ ਇਹ ਚੀਜ਼ ਛੋਟੀ ਹੋ ਗਈ, ਕਿਉਂਕਿ ਮੈਂ ਇਸ ਚੀਜ਼ ਨੂੰ ਟਾਈਮ ਕਾਫੀ ਦਿੱਤਾ, ਕਾਫੀ ਦੇਰ ਤੋਂ ਲੱਗਾ ਹੋਇਆ। ਮੈਂ ਅਗਰ ਇੱਕ ਵੀਡੀਓ ਬਣਾਉਣੀ ਹੈ, ਤਿਆਰ ਕਰਨੀ ਹੈ, ਅਪਲੋਡਿੰਗ ਕਰਨ ਤੱਕ ਮੇਰਾ ਕਹਿ ਲਓ ਵੱਧ ਤੋਂ ਵੱਧ 1 ਘੰਟਾ ਟਾਈਮ ਲੱਗਦਾ ਭਰਾ ਜੀ। ਇੱਕ ਵੀਡੀਓ ਅਗਰ ਇੱਕ ਵੀਡੀਓ ਤੇ ਜੀ ਜੀ 1 ਘੰਟਾ ਟਾਈਮ ਲੱਗਦਾ ਬਈ। ਤੇ ਭਾਜੀ ਆਪਣੇ ਯਾਰਾਂ ਬੇਲੀਆਂ ਨੇ ਆਪਣਾ ਕਿੰਨਾ ਕੁ ਸਾਥ ਦਿੱਤਾ? ਯਾਰ ਬੇਲੀ ਅਲਹਮਦੁਲਿਲਾ ਹੈ ਨੇ, 1-2 ਜੁੜੇ ਹੋਏ ਨੇ, ਹਲੇ ਵੀ ਹੈ ਆ, ਟੁਰਦੇ ਆ ਜਿੱਥੇ ਮੈਂ ਕਹਿੰਦਾ ਮੇਰੇ ਨਾਲ, ਯਾਨੀ ਕਿ ਚੱਲਦੇ ਆ। ਤੇ ਬਾਕੀ ਯਾਰ ਬੇਲੀ ਵੀ ਆਪਣੇ ਨਾਲ ਮੁਖਲਸ ਨੇ, ਜਿਹੜੇ ਹੈ ਨੇ ਰੱਖੇ 1-2 ਹੀ ਆ, ਲੇਕਿਨ ਉਹ ਹੈ ਮੁਖਲਸ ਨੇ। ਸਹੀ। ਹਾਂਜੀ, ਦਿਲ ਵਾਲਾ ਪਿਆਰ ਹੈ, ਬਾਹਰੋਂ ਬਾਹਰ ਵਾਲਾ ਨਹੀਂ। ਰੱਖੇ 1-2 ਹੀ ਆ, ਵਿਰਲੇ ਹੀ ਨੇ, ਲੇਕਿਨ ਹੈ ਬਾਈ ਕਹ ਲਓ ਯਾਰ ਨਹੀਂ, ਭਰਾ ਹੀ ਆ ਆਪਣੇ। ਭਰਾ ਨੇ। ਤੁਸੀਂ ਇਸ ਟਾਈਮ ਆਪਣੇ ਆਪ ਨੂੰ ਸਟਾਰ ਸਮਝਦੇ ਹੋ? ਨਾ ਸਟਾਰ ਨਹੀਂ, ਮਿੱਟੀ ਦੇ ਬੰਦੇ ਬਣੇ ਉਸਤਾਦ। ਮਿੱਟੀ ਸਟਾਰ ਵਾਲੀ ਗੱਲ ਕੋਈ ਨਹੀਂ ਹੈ, ਮਿੱਟੀ ਦੇ ਬਣੇ ਹੋਏ ਆ। ਬਾਕੀ ਹਯਾ ਕਰਦੀ ਆ ਪਬਲਿਕ, ਪਿਆਰ ਦਿੰਦੀ ਆ, ਬਹੁਤ ਵਧੀਆ ਫੀਲ ਹੁੰਦਾ, ਆਪਣਾ ਹੌਸਲਾ ਬੁਲੰਦ ਹੁੰਦਾ ਹੈ ਤੇ ਅੱਛਾ ਫੀਲ ਹੁੰਦਾ ਬਾਈ। ਸਟਾਰ ਸਟੂਰ ਕੋਈ ਨਹੀਂ, ਮਿੱਟੀ ਦੇ ਬਣੇ ਆ ਬਾਈ, ਆਪਣੇ ਵਿੱਚ ਸਟਾਰਾਂ ਵਾਲੀ ਫੀਲਿੰਗ ਕੋਈ ਨਹੀਂ। ਤੇ ਜਦੋਂ ਆਪਾਂ ਨੂੰ ਲੋਕ ਆਪਣੇ ਪਿੰਡ ਵਿੱਚ ਆਉਂਦੇ ਮਿਲਣ ਵਾਸਤੇ, ਜੀ ਜੀ, ਠੀਕ ਹੈ, ਤੇ ਉਦੋਂ ਕੀ ਹੁੰਦੀ ਕਿ ਯਾਰ ਮੈਂ ਹੁਣ ਮੈਨੂੰ 4 ਲੋਕ ਜਾਣਦੇ ਨੇ, ਉਹ ਜਿਹੜੀ ਅੰਦਰੋਂ ਉਹ ਫੀਲਿੰਗ ਹੁੰਦੀ? ਫੀਲ ਤੇ ਬਈ ਵਧੀਆ ਹੁੰਦਾ ਨਾ। ਦੇਖੋ ਨਾ, ਇੱਕ ਚੀਜ਼ ਨੂੰ ਟਾਈਮ ਦਿੱਤਾ, ਮਿਹਨਤ ਕੀਤੀ ਹੋਈ ਆ, ਤੁਹਾਨੂੰ ਉਦੋਂ ਜਦੋਂ ਬੰਦੇ ਮਿਲਣ ਆਉਂਦੇ ਆ ਜਾਂ ਪਿਆਰ ਮਿਲਦਾ ਤੁਹਾਨੂੰ ਪਬਲਿਕ ਦਾ, ਉਦੋਂ ਫਿਰ ਫੀਲ ਹੁੰਦਾ ਕਿ ਯਾਰ ਮੈਂ ਮਿਹਨਤ ਕੀਤੀ ਹੈ ਨਾ, ਮੈਂ ਟਾਈਮ ਦਿੱਤਾ ਨਾ ਇਸ ਚੀਜ਼ ਨੂੰ, ਤੇ ਉਹ ਕਹ ਲਓ ਵੀ ਉਹ ਸਾਹਮਣੇ ਆ ਰਿਹਾ, ਉਹ ਮਿਹਨਤ ਰੰਗ ਲੈ ਕੇ ਆ ਰਹੀ ਹੈ। ਤੇ ਮਿਹਨਤ ਹਰ ਬੰਦੇ ਨੂੰ ਜ਼ਾਹਰੀ ਗੱਲ ਆ ਕਰਨੀ ਚਾਹੀਦੀ ਬਾਈ। ਇੱਕ ਚੀਜ਼ ਤੁਸੀਂ ਜਿਹੜੀ ਚੀਜ਼ ਨੂੰ ਵੀ ਟਾਈਮ ਦਿੰਦੇ ਹੋ, ਉਹ ਕਿਤੇ ਨਾ ਕਿਤੇ ਜਾ ਕੇ ਲੱਗਦੀ ਹੈ ਬਾਈ। ਮੁਖਲਸ ਤਰੀਕੇ ਨਾਲ ਤੁਸੀਂ ਮਿਹਨਤ ਕਰਦੇ ਹੋ ਦਿਲੀ ਤੌਰ ਤੇ ਭਰਾ ਜੀ, ਉਹਨੇ ਕਿਤੇ ਨਾ ਕਿਤੇ ਲੱਗਣਾ ਹੀ ਆ, ਅਗਰ ਤੁਹਾਡਾ ਦਿਲ ਸਾਫ਼ ਹੈ ਜੀ। ਤੇ ਆਪਣੇ 'ਚ ਕੋਈ ਇਸ ਫੇਮ ਤੋਂ ਬਾਅਦ ਆਪਣੀ ਵੀਡੀਓ, ਹਰ ਵੀਡੀਓ ਜਾਰੀ 1 ਮਿਲੀਅਨ, ਕੋਈ 5 ਮਿਲੀਅਨ, ਕੋਈ 10 ਮਿਲੀਅਨ ਤੱਕ ਜਾ ਰਹੀ ਹੈ ਜੀ ਜੀ, ਆਪਣੇ 'ਚ ਕੋਈ ਆਕੜ ਜਾਂ ਕੋਈ ਮੈਂ ਵਾਲੀ ਕੋਈ ਗੱਲ ਹੈ? ਕੋਈ ਆਕੜ ਨਹੀਂ ਭਰਾ ਜੀ, ਕੋਈ ਆਕੜ ਨਹੀਂ। ਪਹਿਲੇ ਵਾਲੀ ਗੱਲ ਹੈ, ਬਿਲਕੁਲ ਮਿੱਟੇ ਹੋਏ ਬੰਦੇ ਆ, ਕੋਈ ਆਕੜ ਨਹੀਂ ਆ ਭਰਾ ਜੀ। ਭਾਜੀ ਤੁਸੀਂ ਆਉਣ ਵਾਲੇ 5 ਸਾਲਾਂ ਦੇ ਵਿੱਚ ਆਪਣੇ ਆਪ ਨੂੰ ਤੁਸੀਂ ਕਿੱਥੇ ਵੇਖਦੇ ਹੋ? ਇਨਸ਼ਾਅੱਲਾ ਵਧੀਆ ਭਰਾ ਜੀ, ਵਧੀਆ ਫੀਲ ਕਰ ਰਹੇ ਹਾਂ। ਤੇ ਇਨਸ਼ਾਅੱਲਾ ਵੇਖ ਵੀ ਇਹ ਰਹੇ ਹਾਂ ਕਿ ਪੰਜਾਬੀ ਨੂੰ ਪ੍ਰਮੋਟ ਕਰਾਂਗੇ, ਪੰਜਾਬੀ ਨੂੰ ਲੈ ਕੇ ਟੁਰੇ ਹਾਂ ਤੇ ਪੰਜਾਬੀ ਕਲਚਰ ਨਾਲ ਲੈ ਕੇ ਇਨਸ਼ਾਅੱਲਾ ਉਮੀਦ ਆ ਕਿ ਆਉਣ ਵਾਲੇ 5 ਸਾਲ ਤੱਕ ਪੰਜਾਬੀ ਇੰਡਸਟਰੀ ਨੂੰ ਇੱਕ ਪੰਜਾਬੀ ਮੂਵੀ ਵੀ ਦਾਂਗੇ ਪਿੰਡ ਦੇ ਵਿੱਚ ਹੀ ਨਾ, ਯਾਨੀ ਆਪਣੇ ਖੇਤ ਪੈੜਾ ਹਰ ਚੀਜ਼ ਹੀ ਵਿਖਾ ਕੇ ਪੰਜਾਬੀ ਦੀ ਇੱਕ ਫਿਲਮ ਵੀ 5 ਸਾਲ ਤੱਕ ਇਨਸ਼ਾਅੱਲਾ ਉਮੀਦ ਆ ਕਿ ਦਾਂਗੇ ਪੰਜਾਬੀ ਨੂੰ। ਠੀਕ ਹੈ। ਤੇ ਭਾਜੀ ਕੋਈ ਐਸਾ ਕੋਈ ਐਕਟਰ, ਕੋਈ ਸਿੰਗਰ ਜਿਹਦੇ ਨਾਲ ਤੁਸੀਂ ਚਾਹੁੰਦੇ ਹੋ ਕਿ ਯਾਰ ਮੈਂ ਇਹਦੇ ਨਾਲ ਇੱਕ ਵੀਡੀਓ ਕੋਲੈਬ ਕਰਾਂ? ਗੁਲਾਬ ਸਿੱਧੂ ਆ ਜੀ, ਚੜ੍ਹਦੇ ਪੰਜਾਬ ਤੋਂ ਵੀਰ, ਉਹਦੇ ਨਾਲ ਮੇਰਾ ਯਾਨੀ ਕਿ ਬੜੀ ਦਿਲ ਦੀ ਰੀਝ ਹੈ ਕਿ ਉਹ ਭਰਾ ਨਾਲ ਮੁਲਾਕਾਤ ਹੋਈ ਤੇ ਕੋਲੈਬ ਹੋਈ, ਉਹ ਤੇ ਵੱਡੀ ਗੱਲ ਹੈ। ਬਾਕੀ ਮੈਂ ਫੈਨ ਬਹੁਤ ਵੱਡਾ ਗੁਲਾਬ ਸਿੱਧੂ ਦਾ, ਚੜ੍ਹਦੇ ਪੰਜਾਬ ਤੋਂ ਵੀਰ। ਠੀਕ ਹੋ ਗਿਆ। ਤੇ ਭਾਜੀ ਤੁਸੀਂ ਕਦੀ ਕਿਸੇ ਬ੍ਰਾਂਡ ਦੀ, ਕਿਸੇ ਕੋਈ ਗੇਮਾਂ ਦੀ ਕੋਈ ਪ੍ਰਮੋਸ਼ਨ ਵਗੈਰਾ ਵੀ ਕੀਤੀ? ਨਹੀਂ ਪ੍ਰਮੋਸ਼ਨ ਕਿਸੇ ਚੀਜ਼ ਦੀ ਨਹੀਂ ਕੀਤੀ। ਪ੍ਰਮੋਸ਼ਨ ਕਹਿ ਲਓ ਕਿ ਆਪਣੀ ਚੀਜ਼ ਲੈ ਕੇ ਟੁਰੇ ਹੋਏ ਆ, ਕਿਸੇ ਚੀਜ਼ ਦਾ ਲਾਲਚ ਨਹੀਂ ਹੈ। ਜਿਹੜੀ ਚੀਜ਼ ਸ਼ੁਰੂ ਤੋਂ ਸਟਾਰਟ ਕੀਤੀ ਆ, ਉਹਦੇ 'ਤੇ ਮਿਹਨਤ ਕਰਨ ਰਹੇ ਆ। ਪ੍ਰਮੋਸ਼ਨ ਵਾਲੇ ਪਾਸੇ ਨੂੰ ਨਹੀਂ ਬਈ ਜਾਈਦਾ। ਤੇ ਭਾਜੀ ਸਿੰਪਲ ਆਪਣਾ ਟਿਕਟੋਕ 'ਤੇ ਆਉਣ ਦਾ ਕੀ ਮੋਟਿਵ ਸੀ? ਟਿਕਟੋਕ 'ਤੇ ਆਉਣ ਦਾ ਮਕਸਦ ਇਹ ਆ ਭਰਾ ਜੀ, ਗਰੀਬੀ ਬੜੀ ਵੇਖੀ ਹੈ ਸ਼ੁਰੂ ਤੋਂ, ਤੇ ਟਿਕਟੋਕ ਪਲੇਟਫਾਰਮ ਕਹਿ ਲਓ, ਸੋਸ਼ਲ ਮੀਡੀਆ ਪਲੇਟਫਾਰਮ ਇਹ ਕਿ ਮਿਹਨਤ ਕਰਨ ਰਹੇ ਆ ਇੱਥੇ, ਇਨਸ਼ਾਅੱਲਾ ਨੂੰ ਅੱਗੇ ਲੈ ਕੇ ਜਾਵਾਂਗੇ। ਘਰ ਦੇ ਸਖਾਲਾ ਕਰਨਾ ਵੀਰੇ, ਘਰ ਦੇ ਨੂੰ ਕੁਛ ਕਰਕੇ ਵਿਖਾਣਾ ਵੀਰੇ। ਇਹ ਸਮਾਂ ਕਹਿ ਲਓ ਕਿ ਪਹਿਲਾਂ ਇੱਦਾਂ ਦਾ ਵੇਖ ਲਿਆ ਵਾ, ਜਿੱਦਾਂ ਕਿਸੇ ਭਰਾ ਨੇ ਕਿਹਾ, ਟਾਈਮ ਤੋਂ ਵੀ ਦੇਖਿਆ ਵਾ, ਚੁੱਪ ਬਾਪੂ ਨੂੰ ਕਰਾਈਦਾ ਸੀ ਤਾਂ ਬੇਬੇ ਰੋ ਪੈਂਦੀ ਸੀ। ਮੀਂਹ ਪੈਂਦੇ 'ਚ ਲੋਕਾਂ ਨੂੰ ਖੁਸ਼ੀ ਪਕੌੜਿਆਂ ਦੀ ਸਾਡੀ ਛੱਤ 'ਚੋਂ ਪੈਂਦੀ ਸੀ। ਮੀਂਹ ਪੈਂਦੇ 'ਚ ਲੋਕਾਂ ਨੂੰ ਖੁਸ਼ੀ ਪਕੌੜਿਆਂ ਦੀ ਸਾਡੀ ਛੱਤ 'ਚੋਂ ਪੈਂਦੀ ਸੀ। ਇਹ ਚੀਜ਼ ਦੇਖ ਕੇ ਨਾ ਵੀਰੇ ਟੁਰੇ ਹੋਏ ਆ, ਤੇ ਇਨਸ਼ਾਅੱਲਾ ਘਰ ਵਾਲਾ ਸਖਾਲਾ ਕਰਨਾ ਵੀਰੇ, ਘਰ ਵਾਲਿਆਂ ਵਾਸਤੇ। ਤੇ ਭਾਜੀ ਕਰਕੇ ਵਿਖਾਉਣਾ ਕੁਛ। ਟਿਕਟੋਕ ਲਾਈਵ ਤੇ ਆਪਾਂ ਕਿਉਂ ਬੈਠੇ? ਟਿਕਟੋਕ ਲਾਈਵ 'ਤੇ ਆਉਣ ਦਾ ਮਕਸਦ ਇਹ ਵੀਰੇ, ਜਿਹੜੇ ਵੀਰ ਆਊਟ ਆਫ ਕੰਟਰੀਆਂ 'ਚ ਬੈਠੇ ਨੇ, ਬਾਹਰ ਪਰਦੇਸੀ ਗਏ ਹੋਏ ਨੇ, ਉਹਨਾਂ ਨਾਲ ਇੰਟਰਟੇਨਮੈਂਟ ਕਰੀਦੀ ਆ, ਗੱਲਬਾਤ ਸਾਂਝੀ ਕਰੀਦੀ ਆ। ਕੋਈ ਭਰਾ ਆਉਂਦੇ ਨੇ ਪਿਆਰ ਵਾਲੇ, ਯਾਨੀ ਕਈ ਚੀਜ਼ਾਂ ਮੈਂ ਇੱਦਾਂ ਦੀ ਵੀ ਦੇਖੀਆਂ ਕਿ ਭਰਾ ਮੇਰੇ 3-4 ਸਾਲ ਤੋਂ ਪਹਿਲਾਂ ਨਾ ਯਾਨੀ ਮੇਰੇ ਨਾਲ ਗੱਲ ਕਰਨੀ ਚਾਹੁੰਦੇ ਸੀ। ਹੁਣ ਮੈਂ ਲਾਈਵ ਆਇਆ ਨਾ, ਮਕਸਦ ਇਹ ਆ ਕਿ ਆਪਣਾ ਉਹ ਹੱਲ ਹੋ ਗਿਆ। ਉਹਨਾਂ ਭਰਾਵਾਂ ਨਾਲ ਗੱਲਬਾਤ ਕਰੀਦੀ ਆ, ਸਾਂਝੀ ਗੱਲਬਾਤ ਹੁੰਦੀ, ਵਧੀਆ ਫੀਲ ਹੁੰਦਾ ਉਹਨਾਂ ਨਾਲ ਗੱਲ ਕਰਕੇ। ਲਾਈਵ ਤਾਂ ਦਾ ਮਕਸਦ ਇਹ ਆ। ਹੋਰ ਕਹਿ ਲਓ ਅਰਨਿੰਗ ਵੀ ਮਾੜੀ ਚੰਗੀ ਹੁੰਦੀ ਹੈ। ਆਪਾਂ ਦੂਸਰਿਆਂ ਵਾਂਗੂ ਬਗੈਰਤੀ ਨਹੀਂ ਕਹਿ ਲਓ ਕਰੀਦੀ। ਗੱਲ ਆਪਣੀ ਇਹੀ ਹੁੰਦੀ ਆ ਕਿ ਫੈਮਿਲੀ ਵਿੱਚ ਬਹਿ ਕੇ ਵੀ ਤੁਸੀਂ ਲਾਈਵ ਦੇਖ ਸਕਦੇ ਹੋ। ਆਪਣਾ ਇਹ ਨਹੀਂ ਕਿ ਪੈਸੇ ਕਮਾਉਣੇ ਆ ਅਤੇ ਕਿਸੇ ਨੂੰ ਫੋਰਸ ਕਰੀਏ, ਕਿਸੇ ਨੂੰ ਗਲਤ ਬੋਲੀਏ, ਆਪਣਾ ਇਹ ਟਾਰਗੇਟ ਨਹੀਂ ਹੈ। ਗੱਲ ਜਿਹੜੀ ਆ ਸੁਲਝੀ ਕਰੀਦੀ ਆਪਾਂ ਲਾਈਵ 'ਤੇ ਬਾਈ। ਹੋਰ ਪਬਲਿਕ ਦੇ ਲੋਕ ਤੇ ਹੋਰ ਵੀ ਆ ਬਹੁਤ ਯਾਨੀ ਗਲਤ ਕੰਮ ਕਰਦੇ, ਗਲਤ ਬਿਹੇਵ ਬੋਲਦੇ ਆ ਮਾੜਾ ਚੰਗਾ। ਆਪਣੀ ਉਹ ਭਰਾ ਜੀ ਸ਼ੁਰੂ ਤੋਂ ਨਹੀਂ ਹੈ। ਆਪਾਂ ਇੰਟਰਟੇਨਮੈਂਟ ਕਰੀਦਾ ਜਸਟ ਲਾਈਵ 'ਤੇ ਆਣ ਕੇ। ਨਹੀਂ ਭਾਜੀ
ਅੱਜ ਕੱਲ੍ਹ ਜੋ ਕੁਛ ਚੱਲਦਾ ਫਿਰਦਾ ਟਿਕਟੋਕ 'ਤੇ, ਠੀਕ ਹੈ, ਪੂਰੀ ਦੁਨੀਆ ਵੇਖ ਰਹੀ ਆ ਉੱਥੇ ਅੱਜ ਕੱਲ੍ਹ ਕੀ ਹੋ ਰਿਹਾ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਨਾ, ਬਗੈਰਤੀ ਹੈ ਬਾਈ ਜੀ, ਪਬਲਿਕ ਆਰੇ ਲੱਗੀ ਹੋਈ ਆ ਲਾਈਵ ਤੇ, ਬੰਦੇ ਯਾਨੀ ਕਿ ਗਲਤ ਬੋਲਦੇ ਆ, ਪਨਿਸ਼ਮੈਂਟਾਂ ਬੁਰੀਆਂ ਕਰਵਾਉਂਦੇ ਆ, ਸਿਰਾਂ 'ਚ ਪਾਣੀ ਨਵਾਉਂਦੇ ਆ, ਗਲਤ ਕੰਮ ਕਰਵਾਉਂਦੇ ਆ। ਕਹਿ ਲਓ ਕਿ ਦੇਖਣ ਲਾਇਕ ਨਹੀਂ। ਅਗਰ ਬੰਦਾ ਫੈਮਿਲੀ 'ਚ ਬਹਿ ਕੇ ਦੇਖਦਾ ਨਾ ਤੇ ਉਹ ਬੰਦਾ ਦੇਖ ਨਹੀਂ ਸਕਦਾ ਲਾਈਵ ਦੇ ਵਿੱਚ। ਪੈਸਾ ਤੇ ਪਬਲਿਕ ਕਮਾ ਰਹੀ ਆ। ਕਈ ਬੰਦੇ ਇੱਕ ਦੋ ਵਿੱਚ ਐਸੇ ਆ, ਮੈਂ ਨਾਮ ਨਹੀਂ ਉਹਨਾਂ ਦਾ ਲੈ ਸਕਦਾ, ਕਿ ਉਹਨਾਂ ਨੇ ਐਸਾ ਗੰਦ ਫੈਲਾਇਆ ਹੋਇਆ ਵਾ ਟਿਕਟੋਕ ਲਾਈਵ ਤੇ ਕਿ ਸਿਰਫ ਪੈਸਾ ਨਜ਼ਰ ਆ ਰਿਹਾ ਉਹਨਾਂ ਨੂੰ। ਇਹ ਨਹੀਂ ਵੀ ਇੱਜ਼ਤ ਵੀ ਪੂਰਾ ਬੰਦੇ ਨੂੰ ਰੱਖਣੀ ਚਾਹੀਦੀ ਹੈ ਜਾਂ ਨਹੀਂ, ਸਿਰਫ ਉਹਨਾਂ ਨੇ ਪੈਸੇ ਨੂੰ ਅੱਗੇ ਰੱਖਿਆ ਹੋਇਆ ਵੀਰ। ਪੈਸਾ ਤੇ ਵਾਮ ਕਮਾ ਰਹੀ, ਲੇਕਿਨ ਇੱਜ਼ਤ ਦਾ ਨਹੀਂ ਕਿਸੇ ਨੂੰ ਵੀ ਪਤਾ ਬਈ। ਉਹ ਜਿਵੇਂ ਸਿਆਣੇ ਕਹਿੰਦੇ ਨਹੀਂ, ਇੱਜ਼ਤ ਦਾ ਹੋਵੇ ਥੋੜ੍ਹਾ ਖਾ ਲਓ, ਕੱਪੜੇ ਨਵੇਂ ਜ਼ਰੂਰੀ ਨਹੀਂ ਧੋ ਕੇ ਪਾ ਲਓ, ਕੱਪੜੇ ਨਵੇਂ ਜ਼ਰੂਰੀ ਨਹੀਂ ਧੋ ਕੇ ਪਾ ਲਓ। ਬੰਦੇ ਇੱਜ਼ਤ ਨੂੰ ਨਹੀਂ ਵੇਖਦੇ, ਪੈਸਾ ਕਮਾ ਰਿਹਾ ਬਈ। ਤੇ ਭਾਜੀ ਜਿੱਦਾਂ ਤੁਸੀਂ ਕਿਹਾ ਕਿ ਤੁਹਾਡਾ ਮੇਨ ਮੋਟਿਵ ਪੈਸਾ ਕਮਾਉਣਾ, ਜੀ, ਤੇ ਫਿਰ ਤੁਸੀਂ ਉਸ ਚੀਜ਼ ਵੱਲ ਕਿਉਂ ਨਹੀਂ ਆ ਰਹੇ? ਨਾ ਵੀਰੇ, ਆਪਾਂ ਆਵਾਂਗੇ ਵੀ ਨਹੀਂ, ਮੁਸ਼ਕਲ ਨਹੀਂ ਹੈ, ਪੈਸਾ ਥੋੜ੍ਹਾ ਕਮਾ ਲਾਂਗੇ, ਲੇਕਿਨ ਉਸ ਚੀਜ਼ ਵਾਲੇ ਪਾਸੇ ਨਾ ਆਵਾਂਗੇ, ਕਿਉਂਕਿ ਅਸੀਂ ਅਲਹਮਦੁਲਿਲਾ ਇੱਜ਼ਤਦਾਰ ਲੋਕ ਹਾਂ। ਸਾਡੇ ਘਰ ਵਾਲੇ ਜਾਂ ਰਿਸ਼ਤੇਦਾਰ ਵੇਖਣਗੇ ਨਾ, ਅਵਲ ਤਾਂ ਮੈਨੂੰ ਘਰੋਂ ਨਹੀਂ ਪ੍ਰਮੋਟ ਹੋਣਾ ਅਗਰ ਮੈਂ ਆਹ ਚੀਜ਼ ਕਰਾਂਗਾ ਤਾਂ। ਪੈਸਾ ਥੋੜ੍ਹਾ ਕੀ, ਪੈਸਾ ਨਾ ਟਕਾ ਨਾ ਕਮਾਈਏ, ਲੇਕਿਨ ਆਪਾਂ ਉਹਨਾਂ ਵਾਂਗੂ ਬਗੈਰਤੀ ਨਹੀਂ ਕਰਾਂਗੇ ਬਾਈ। ਤੁਸੀਂ ਕਦੀ ਵੀ ਨਹੀਂ ਵੇਖੋਗੇ ਕਿ ਬੰਦੇ ਜਜ਼ਬਾਤੀ ਪੈਸੇ ਦੀ ਖਾਤਰ ਕੋਈ ਪੁੱਠੀ ਸਿੱਧੀ ਹਰਕਤ ਕਰਨ ਡਿਆ। ਬਿਲਕੁਲ ਇੰਟਰਟੇਨਮੈਂਟ ਆਪਣੀ ਸਿੰਪਲ ਹੋਵੇਗੀ ਬਾਈ, ਔਰ ਇਸ ਤੋਂ ਇਲਾਵਾ ਲਾਈਵ ਤੇ ਆਪਾਂ ਕੁਛ ਨਹੀਂ ਕਰਦੇ ਬਾਈ। ਤੇ ਬਗੈਰਤੀ ਬਗੂਰਤੀ ਵਾਲਾ ਪ੍ਰੋਗਰਾਮ ਕੋਈ। ਜਿਹੜੇ ਬੰਦੇ ਇਹ ਕੁਛ ਕਰ ਰਹੇ ਆ, ਜੀ, ਜਿਹੜੇ ਅੱਜ ਕੱਲ੍ਹ ਆਵਾਮ ਫਿਰ ਉਹਨੂੰ ਦੇਖ ਰਹੀ, ਫਿਰ ਉਹ ਠੀਕ ਹੈ, ਉਹਨਾਂ ਨੂੰ ਕਾਪੀ ਕਰਨੇ ਦੀ ਕੋਸ਼ਿਸ਼ ਕਰ ਰਹੀ ਹੈ, ਜੀ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਨਾ ਜੀ, ਗੁਨਾਹ ਕਰ ਰਹੇ ਨੇ, ਗੁਨਾਹ ਫੈਲਾ ਰਹੇ ਨੇ। ਇੱਕ ਤੇ ਬੰਦੇ ਨੇ ਗੁਨਾਹ ਕਰ ਲਿਆ ਨਾ, ਕਰਕੇ ਚਲੋ ਉਹਦੀ ਤੇ ਬਖਸ਼ਿਸ਼ ਅੱਲਾਹ ਪਾਕ ਵੱਲੋਂ ਹੋ ਜਾਏਗੀ। ਇੱਕ ਗੁਨਾਹ ਫੈਲਾ ਰਹੇ ਨੇ, ਮੇਰੀ ਵਜ੍ਹਾ ਤੋਂ ਅਗਰ 4 ਬੰਦੇ ਯਾਨੀ ਮੇਰੇ ਵਾਲਾ ਕੰਮ ਕਰਦੇ ਨਾ, ਤੇ ਉਹਨਾਂ ਦਾ ਕਹਿ ਲਓ ਵੀ ਮੈਨੂੰ ਹੀ ਹਰਜਾਨਾ ਦੇਣਾ ਪੈਣਾ, ਮੈਨੂੰ ਹੀ ਉਹਦਾ ਜਵਾਬਦਾਰ ਬਣਨਾ ਪੈਣਾ ਵਾ, ਕਿ ਜਿਹੜੇ ਬੰਦੇ ਮੇਰੇ ਵੱਲ ਵੇਖ ਕੇ ਕੰਮ ਕੀਤਾ ਉਹਨਾਂ ਨੇ, ਉਹਨਾਂ ਦਾ ਦੇਣਦਾਰ ਮੈਂ ਹੀ ਕਹਿ ਲਓ ਹੋ ਸਕਦਾ ਹਾਂ। ਜਿਹੜੇ ਬੰਦੇ ਮੇਰੇ ਵੱਲ ਵੇਖ ਕੇ ਗਲਤ ਕੰਮ ਕਿਸੇ ਨੇ ਕੀਤਾ, ਕਿਸੇ ਨੇ ਅੱਛਾਈ ਕੀਤੀ ਆ, ਉਹਦਾ ਸਵਾਬ ਮੈਨੂੰ ਮਿਲੇਗਾ, ਕਿਸੇ ਨੇ ਬੁਰਾਈ ਕੀਤੀ ਆ, ਉਹਦਾ ਗੁਨਾਹ ਵੀ ਮੈਨੂੰ ਹੀ ਮਿਲੇਗਾ। ਗਲਤ ਕੰਮ ਕਰਨਾ ਤੇ ਗਲਤੀ ਨਹੀਂ ਚੀਜ਼ਾਂ ਬਾਈ। ਬੇਸ਼ੱਕ ਜੀ। ਪਿੰਡਾਂ ਦੇ ਵਿੱਚ ਅੱਜ ਕੱਲ੍ਹ ਕੁੜੀਆਂ ਟਿਕਟੋਕ ਲਾਈਵ ਤੇ ਬਹੁਤ ਆਮ ਹੋ ਗਈਆਂ, ਜੀ, ਠੀਕ ਹੈ। ਉਹਨਾਂ ਦੀਆਂ ਮਾਵਾਂ ਵੀ ਆਪ ਨਾਲ ਬੈਠੀਆਂ ਹੁੰਦੀਆਂ, ਉਹਦੇ ਘਰ ਵਾਲੇ ਹੀ ਉਹਨੂੰ ਪ੍ਰਮੋਟ ਕਰਨ ਡਏ ਆ। ਮੈਂ ਉਹਨੂੰ ਕਿੱਦਾਂ ਠੀਕ ਕਰ ਸਕਦਾ ਬਾਈ? ਜਦੋਂ ਉਹਦੇ ਘਰ ਵਾਲੇ ਪ੍ਰਮੋਟ ਕਰਨ ਡਏ ਆ, ਕੁੜੀਆਂ ਤੁਸੀਂ ਕਹਿ ਰਹੇ ਹੋ ਪਿੰਡਾਂ ਦੇ ਵਿੱਚ ਅੱਗੇ ਕਿ ਇੱਜ਼ਤ ਦੇ ਨਾਮ 'ਤੇ ਇੱਕ ਦੂਸਰੇ ਨੂੰ ਫੈਰ ਮਾਰ ਦਿੰਦੇ ਸੀ। ਹਾਂਜੀ। ਹੁਣ ਉਹੀ ਘਰ ਵਾਲੇ ਆ ਜਿਹੜੇ ਉਹਨਾਂ ਨੂੰ ਆਪ ਕੁੜੀਆਂ ਨੂੰ ਮੋਬਾਈਲ ਲੈ ਕੇ ਦਿੱਤੇ, ਵੱਡੇ ਮੋਬਾਈਲ ਟੱਚ ਲੈ ਕੇ ਦਿੱਤੇ ਆ, ਉਹਨਾਂ ਨੂੰ ਯਾਨੀ ਪੂਰਾ ਪ੍ਰਮੋਟ ਕਰਕੇ ਉਹਨਾਂ ਨੂੰ ਭਾਇਆ ਵੀ ਲਾਈਵ 'ਤੇ ਬਹੁਤ ਤੁਸੀਂ ਜੋ ਵੀ ਹੁੰਦਾ ਹੋਣ ਦਿਓ। ਸਿਰਫ ਮਕਸਦ ਇਹ ਆ ਮੇਨ ਕਿ ਪੈਸਾ ਕਮਾਉਣਾ ਵਾ। ਇੱਜ਼ਤ ਵੱਡੀ ਚੀਜ਼ ਨਹੀਂ ਹੈ ਉਹਨਾਂ ਵਾਸਤੇ। ਪਿੰਡਾਂ ਵਿੱਚ ਯਾਨੀ ਤੁਸੀਂ ਦੱਸ ਰਹੇ ਹੋ ਕਿ ਪਹਿਲਾਂ ਫੈਰ ਮਾਰ ਦਿੰਦੇ ਸੀ ਕਿ ਇੱਜ਼ਤ ਦੇ ਨਾਮ ਤੋਂ। ਹੁਣ ਉਹ ਚੀਜ਼ ਦੀ ਹਰ ਚੀਜ਼ ਪ੍ਰਮੋਟ ਕੀਤੀ ਆ। ਮਾਂ ਬਾਪ ਨੇ ਕਹਿ ਲਓ ਆਪਣੀਆਂ ਕੁੜੀਆਂ ਨੂੰ ਮੋਬਾਈਲ ਦੇ ਕੇ ਫੜਾਇਆ ਹੋਇਆ ਕਿ ਲਓ ਜੀ ਬਹਿ ਜਾਓ, ਅਤੇ ਉਹ ਕਹਿ ਲਓ ਆਪਣੇ ਮਾਂ ਬਾਪ ਦਾ ਹੀ ਕਸੂਰ ਹੈ ਨਾ ਉਹਨਾਂ ਦਾ, ਜਿਹੜਾ ਬੇਟੀਆਂ ਨਾਲ ਜ਼ੁਲਮ ਕਰ ਰਹੇ, ਆਪਣੇ ਨਾਲ ਵੀ ਕਰ ਰਹੇ, ਕਹਿ ਲਓ ਬੇਟੀਆਂ ਨਾਲ ਵੀ ਕਰਨ ਦੇ। ਉਹਨਾਂ ਦਾ ਫਿਊਚਰ ਹੈਗਾ, ਉਹਨਾਂ ਦੇ ਬੱਚੇ ਵੀ ਉਹਨਾਂ ਤੋਂ ਬੇਟੀਆਂ ਤੋਂ ਇਹੀ ਸਿੱਖਣਗੇ। ਗਲਤ ਕੰਮ ਹੈ ਬਾਈ ਇਹ, ਜਿਹੜੇ ਯਾਨੀ ਕਿ ਪਿੰਡਾਂ ਵਿੱਚ ਕੁੜੀਆਂ ਲਾਈਵ ਯੂਜ਼ ਕਰਦੀਆਂ, ਕਿਤੇ ਵੀ ਆ, ਲੇਕਿਨ ਗਲਤ ਚੀਜ਼ ਜਿਹੜੀ ਗਲਤ ਹੀ ਹੈ ਬਾਈ। ਹਾਂਜੀ। ਫੈਮਿਲੀ ਵਲੋਗਿੰਗ ਅੱਜ ਕੱਲ੍ਹ ਆਮ ਕਰ ਰਹੀ ਹੈ, ਅੱਜ ਕੱਲ੍ਹ ਪਿੰਡਾਂ 'ਚ ਵੀ ਆਮ ਹੋ ਰਹੀ ਆ, ਜੀ। ਅੱਜ ਕੱਲ੍ਹ ਹਰ ਕੋਈ ਸਿੰਗਰ, ਠੀਕ ਹੈ, ਟਿਕਟੋਕਰ, ਜੀ, ਵਲੋਗਿੰਗ ਕਰ ਰਿਹਾ। ਤੁਸੀਂ ਇਸ ਚੀਜ਼ ਵੱਲ ਕਿਉਂ ਨਹੀਂ ਹੈ? ਨਹੀਂ ਵੀਰੇ, ਆਪਾਂ ਨੂੰ ਅਲਹਮਦੁਲਿਲਾ ਆਪਣੇ ਮੋਢਿਆਂ 'ਤੇ ਮਾਣ ਆ ਬਾਈ। ਆਪਾਂ ਨੂੰ ਇਹ ਫੇਮ ਹੀ ਆ, ਫੇਮ ਹੀ ਕਹਿ ਲਓ। ਫੇਮ ਤੇ ਅੱਜ ਕੱਲ੍ਹ ਇਸ ਹੱਦ ਤੱਕ ਹੋ ਗਿਆ, ਤੁਸੀਂ ਗੱਲ ਕੀਤੀ ਕਿ ਫੈਮਿਲੀ ਨੂੰ ਵੀ ਵਿੱਚ ਬੰਦਿਆਂ ਨੇ ਲਿਆਂਦਾ ਹੋਇਆ ਵਾ ਵਲੋਗਿੰਗ ਦੇ ਵਿੱਚ, ਜਾਂ ਵੀਡੀਓ ਵਾਇਰਲ ਹੋ ਜਾਏ, 4 ਵਿਊਜ਼ ਪੈ ਜਾਣ, ਉਹਦੇ ਵਿੱਚ ਬੰਦੇ ਇਸ ਹੱਦ ਤੱਕ ਮਜਬੂਰ ਹੋਏ ਆ ਕਿ ਆਪਣੀਆਂ ਧੀਆਂ ਭੈਣਾਂ ਨੂੰ ਵਿੱਚ ਵਾਅਦਾ ਕੀਤਾ ਹੋਇਆ ਉਹਨਾਂ ਨੇ। ਨਹੀਂ ਵੀਰੇ, ਆਪਣਾ ਇਹ ਪੂਰਾ ਵੀ 1% ਨਹੀਂ ਇਰਾਦਾ ਹੈ। ਮਾੜੀ ਚੰਗੀ ਹੋਈ, ਥੋੜ੍ਹੀ ਹੋਈ, ਲੇਕਿਨ ਮੋਢੇ ਆਪਣਿਆਂ ਦੇ ਪਹਿਲੇ ਵਾਲੀ ਗੱਲ ਆ ਕਿ ਭਾਰ ਪਾਵਾਂਗੇ। ਇਹ ਕੰਮ ਗਲਤ ਹੈ ਜਿਹੜਾ ਫੈਮਿਲੀ ਵਿੱਚ ਲਿਆਣ ਕੇ 4 ਵਿਊ ਦੀ ਖਾਤਰ ਫੈਮਿਲੀ ਵਿੱਚ ਆਪਣੀ ਵਿਖਾਉਂਦੇ ਆ ਧੀਆਂ ਭੈਣਾਂ ਨਹੀਂ, ਇਹ ਗਲਤ ਗੱਲ ਹੈ ਬਾਈ। ਤੇ ਬਾਈ ਤੁਸੀਂ ਵਿਊਜ਼ ਦੀ ਖਾਤਰ ਕੀ ਕੁਛ ਕਰ ਸਕਦੇ ਹੋ? ਮੈਂ ਵਿਊਜ਼ ਦੀ ਖਾਤਰ ਵੀਰੇ ਮਿਹਨਤ ਕਰਾਂਗਾ, ਜਿਸ ਹੱਦ ਤੱਕ ਮੈਨੂੰ ਕਰਨੀ ਪਈ ਮੈਂ ਮਿਹਨਤ ਕਰਾਂਗਾ ਵੀਰੇ। ਮੈਂ ਕਿਸੇ ਨੂੰ ਟਾਰਚ ਜਾਂ ਫੋਰਸ ਨਹੀਂ ਕਰਾਂਗਾ, ਫੈਮਿਲੀ ਨੂੰ ਵਿੱਚ ਲਿਆਵਾਂਗਾ। ਅਲਹਮਦੁਲਿਲਾ ਆਪਣੇ ਮੈਂ ਮੋਢਿਆਂ 'ਤੇ ਭਾਰ ਪਾਵਾਂਗਾ, ਮਿਹਨਤ ਕਰਾਂਗਾ ਬਾਈ ਵਿਊਜ਼ ਦੀ ਖਾਤਰ, ਜਿੰਨੀ ਵੀ ਮੇਰੇ ਕੋਲ ਕਰਨੀ ਪਈ ਬਾਈ, ਮਿਹਨਤ ਕਰਾਂਗਾ ਬਾਈ। ਬਾਈ ਤੁਸੀਂ ਪਹਿਲੇ ਕਿਹਾ ਕਿ ਤੁਹਾਡਾ ਜ਼ਿਮੀਂਦਾਰ ਆ, ਜੀ, ਜ਼ਿਮੀਂਦਾਰੀ ਦੇ ਕੀ ਹਾਲਾਤ ਨੇ? ਜ਼ਿਮੀਂਦਾਰ ਬਾਈ ਉਹੀ ਗੱਲ ਆ, ਪਹਿਲੋਂ ਮਿੱਟੀਆਂ ਦੇ ਨਾਲ ਘੁਲਦੇ, ਬਾਦੋਂ ਮੰਡੀਆਂ ਦੇ ਵਿੱਚ ਰੁਲਦੇ, ਤੇ ਗੱਲ ਝੂਠ ਨਹੀਂ ਏ, ਹਾਲ ਏ ਅੱਖੀ ਡਿੱਠਾ ਦਿਖਦਾ ਏ। ਮੈਂ ਕਿਹਾ ਜੱਟ ਦੀ ਫਸਲ ਕਿਉਂ ਨਹੀਂ ਵਿਕਦੀ ਜਿੱਦਾਂ ਚਿੱਟਾ ਵਿਕਦਾ ਏ, ਜੱਟ ਦੀ ਫਸਲ ਕਿਉਂ ਨਹੀਂ ਵਿਕਦੀ ਜਿੱਦਾਂ ਚਿੱਟਾ ਵਿਕਦਾ ਏ। ਜ਼ਿਮੀਂਦਾਰਾਂ ਸਾਹਿਬ ਤੁਹਾਡੇ ਸਾਹਮਣੇ ਹੀ ਆ ਵੀਰੇ, ਜ਼ਿਮੀਂਦਾਰਾਂ ਨਾਲ ਜੋ ਹੋ ਰਿਹਾ ਵਾ। ਜ਼ਿਮੀਂਦਾਰ ਆਪਣੀ ਪੂਰੀ ਮਿਹਨਤ ਕਰਦਾ ਆ, ਖਾਦਾਂ ਪਾਉਂਦਾ, ਸਪਰੇਵਾਂ ਕਰਦਾ, ਪਾਣੀ ਲਾਉਂਦਾ, ਧੁੱਪੇ ਯਾਨੀ ਕਿ ਖੜਦਾ,
ਤੇ ਉਹਦਾ ਉਹਨੂੰ ਫਲ ਨਤੀਜਾ ਨਹੀਂ ਮਿਲਦਾ ਵੀਰੇ। ਜ਼ਿਮੀਂਦਾਰ ਰੁਲਿਆ ਹੀ ਕਹਿ ਲਓ, ਜ਼ਿਮੀਂਦਾਰ ਰੜੇ ਤੇ ਹੀ ਆ। ਨਹੀਂ ਤੇ ਭਾਜੀ ਤੁਹਾਡੇ ਵਰਗੇ ਯੂਥ ਨੌਜਵਾਨ ਇਹਦੇ ਵਾਸਤੇ ਆਵਾਜ਼ ਕਿਉਂ ਨਹੀਂ ਚੱਕ ਰਹੇ? ਆਵਾਜ਼ ਕਿਉਂ ਨਹੀਂ ਉਠਾ ਰਹੇ ਭਰਾ ਜੀ? ਦੇਖੋ ਨਾ, ਯੂਥ ਫੈਮਿਲੀ ਜਿਹੜੀ ਹੈ, ਯੰਗ ਜਨਰੇਸ਼ਨ ਆ, ਪਿੰਡਾਂ ਥਾਵਾਂ ਵਿੱਚ ਮੁੰਡੇ ਰਹਿੰਦੇ ਆ, ਇਹਨਾਂ ਦਾ ਵੀ ਕਹਿ ਲਓ ਕਿ ਰੁੱਖ ਹੋ ਗਿਆ ਵਾ ਸ਼ਹਿਰਾਂ ਦੀ ਤਰਫ ਜਾਂ ਬਾਹਰਾਂ ਦੀ ਤਰਫ। ਆਪਣਾ ਪਿੰਡ ਛੱਡ ਕੇ ਆਪਣਾ ਜਿੱਥੇ ਯਾਨੀ ਰਹਿੰਦੇ ਆ, ਆਪਣਾ ਮਾਂ ਪਿਓ ਜਿੱਥੇ ਯਾਨੀ ਕਹਿ ਲਓ ਆਪਣੇ, ਮੇਰਾ ਬਾਪੂ ਹੀ ਕਹਿ ਲਓ, ਜਿੰਨੀ ਮਿਹਨਤ ਕੀਤੀ ਨਾ ਉਹਨੇ, ਮੈਨੂੰ ਦਿਸਣ ਡਈ ਆ ਕਿ ਉਹਨੇ ਆਪਣਾ ਟਾਈਮ ਦਿੱਤਾ ਹੋਇਆ ਵਾ ਸਾਡਾ ਕਰਕੇ। ਕਹਿ ਲਓ ਕਿ ਪੂਰਾ ਟੱਬਰ ਸਾਡਾ ਖਾਣ ਵਾਲਾ ਹੁੰਦਾ ਸੀ, ਇਕੱਲਾ ਬਾਪੂ ਕਮਾਉਣ ਵਾਲਾ ਹੁੰਦਾ ਸੀ। ਹੁਣ ਸਾਰਾ ਟੱਬਰ ਕਮਾਉਣ ਵਾਲਾ ਵਾ ਤੇ ਫਿਰ ਵੀ ਨਹੀਂ ਪੂਰਿਆ ਹੁੰਦਾ, ਆ ਨਿਜ਼ਾਮ ਬਣਿਆ ਹੋਇਆ। ਉਹ ਚੀਜ਼ਾਂ ਹੁਣ ਸਾਡੇ ਵਿੱਚ ਯੰਗ ਜਨਰੇਸ਼ਨ 'ਚ ਨਹੀਂ ਰਹਿ ਗਈਆਂ, ਨੌਜਵਾਨਾਂ ਵਿੱਚ। ਸਾਡੇ ਹੱਥਾਂ 'ਚ ਮੋਬਾਈਲ ਆ ਗਿਆ ਵੀਰੇ। ਅਸੀਂ ਸ਼ਹਿਰਾਂ ਦਾ ਰੁੱਖ ਕੀਤਾ ਆ, ਪੈਂਟ ਸ਼ੈਂਟ ਪਾ ਲਈ ਦੀ ਆ, ਵਿਹਲੇ ਬਹਿਲੇ ਦਾ ਫਟਿਆਂ ਤੇ। ਲੇਕਿਨ ਜ਼ਿਮੀਂਦਾਰਾਂ ਨੂੰ ਕੋਈ ਵਿਰਲਾ ਬੰਦਾ ਹੀ ਇਸ ਬਾਰੇ ਇੰਟਰਸਟ ਨਹੀਂ ਰੱਖਦਾ ਹੁਣ। ਲੇਕਿਨ ਜਿਹੜੇ ਆਮ ਮੁੰਡੇ ਕਹਿ ਲਓ ਤੁਸੀਂ, ਇਹਨਾਂ ਦਾ ਇਹੀ ਆ ਵੀ ਅਸੀਂ ਭੁੰਡੀ ਛੁੰਡੀ ਕਰ ਲਈਏ, ਉੱਤੇ ਉੱਤੇ ਫਿਰ ਲਈਏ, ਤੇ ਮਿਹਨਤ ਖੇਤੀਬਾੜੀ ਵੱਲੋਂ ਕਹਿ ਲਓ ਵੀ ਭਗੌੜੇ ਹੋ ਗਏ ਆ। ਤੇ ਭਾਜੀ ਆਪਣੀ ਡੇਲੀ ਦੀ ਰੂਟੀਨ ਕੀ ਹੈ? ਰੂਟੀਨ ਭਾਜੀ ਸੁਬਹ ਨਮਾਜ਼ ਪੜ੍ਹੀ ਦੀ ਹੈ। ਨਮਾਜ਼ ਪੜ੍ਹ ਕੇ ਪੋਲੇ ਪੋਲੇ ਕਹਿ ਲਓ ਵੀ ਆਪਣਾ ਜਿਹੜਾ ਵੀ ਕੋਈ ਕਹੀ ਦਾ ਹੋਵੇ, ਕੋਈ ਦਾਤਰੀ ਦਾ ਹੋਵੇ, ਪੋਲੇ ਪੋਲੇ ਕਰ ਘੁਰ ਕੇ। ਧੁੱਪ ਹੁੰਦੀ, ਗਰਮੀ ਤੁਹਾਨੂੰ ਪਤਾ ਪੈਣ ਡਈ ਹੈ ਪੰਜਾਬ ਦੇ ਵਿੱਚ। ਅਤੇ ਦੁਪਹਿਰੇ ਸਕੂਨ ਕਰੀਦਾ, ਸ਼ਾਮ ਨੂੰ ਫਿਰ ਜਿਹੜਾ ਕੋਈ ਹੋਵੇ ਨਿੱਕਾ ਮੋਟਾ ਕਰਕੇ। ਰਾਤ ਲਾਈਵ ਯੂਜ਼ ਕਰਦਾ ਮੈਂ, ਤੁਹਾਨੂੰ ਪਤਾ ਹੀ ਆਲਰੇਡੀ। ਲਾਈਵ ਰਾਤ ਬਹਿੰਦਾ ਹੁੰਦਾ ਮੈਂ ਟਿਕਟੋਕ 'ਤੇ। ਅਤੇ ਇਸ ਤੋਂ ਇਲਾਵਾ ਯਾਨੀ ਨਾਰਮਲ ਆਹੀ ਰੂਟੀਨ ਹੈ, ਰੈਂਡਮ। ਅਤੇ ਭਾਜੀ ਤੁਸੀਂ ਲਾਈਵ 'ਤੇ ਸ਼ਾਮ ਕਮ ਸੇ ਕਮ 7 ਤੋਂ 8 ਘੰਟੇ ਬਹਿੰਦੇ ਹੋ? ਜੀ ਜੀ। ਫੈਮਿਲੀ ਵਾਲੇ ਨਹੀਂ ਰੋਕਦੇ? ਨਹੀਂ, ਮੈਂ ਯਾਨੀ ਅਲੱਗਾ ਰੂਮ ਹੈ ਭਰਾ ਮੇਰਾ, ਅਲੱਗਾ ਰੂਮ ਹੈ ਨਾ, ਯਾਨੀ ਮੈਂ ਉਹ ਪੂਰੀ ਸੈਟਅਪ ਲਾਇਆ ਹੈ, ਅਲੱਗਾ ਰੂਮ ਹੈ ਮੇਰਾ। ਫੈਮਿਲੀ ਅਲੱਗਾ ਹੈ, ਮੈਂ ਆਪਣਾ ਅਲੱਗਾ ਜਿੰਨੀ ਦੇਰ ਵੀ ਇਹਨਾਂ ਨੂੰ ਬਹਿਣਾ, ਮੈਂ ਆਪਣਾ ਅਲੱਗਾ ਰੂਮ ਬਣਾਇਆ ਹੋਇਆ ਬਾਈ ਲਾਈਵ ਵਾਸਤੇ। ਸ਼ਾਦੀ ਹੋ ਗਈ? ਨਹੀਂ, ਸ਼ਾਦੀ ਨਹੀਂ ਹੋਈ ਵੀਰੇ। ਤੁਸੀਂ ਮੇਰੀਆਂ ਵੀਡੀਓ ਨਹੀਂ ਵੇਖੀਆਂ ਹਾਲੇ ਤੱਕ? ਟਾਈਮ ਆਉਣ ਦੇ ਬਲੀਏ ਮੈਂ ਮੁੱਲ ਭਰੂ ਖਲੋਤੇ ਖੜਿਆਂ ਦਾ, ਵਿਆਹ ਨਹੀਂ ਹੋਣਾ ਉਸਤਾਦਾ ਜੰਪੀ ਬਣੂ ਛੜਿਆਂ ਦਾ। ਮੈਂ ਕਿਹਾ ਵਿਆਹ ਨਹੀਂ ਹੋਣਾ ਜੰਪੀ ਬਣੂ ਛੜਿਆ। ਹੋ ਜਾਏਗਾ ਵੀਰੇ ਵਿਆਹ 10,000 ਸਾਲ ਤੱਕ, ਇਹ ਜਿਹੜੀ ਗੱਲ ਹੈ। ਕੋਈ ਗੱਲ ਨਹੀਂ, ਹੋ ਜਾਏਗੀ ਸ਼ਾਦੀ। ਕੋਈ ਨਹੀਂ ਜੀ। ਹਾਂਜੀ, ਨਾਲ ਵੀ ਸ਼ਾਦੀ ਵੀ। ਇਹ ਤਾਂ ਹੈ ਜੀ। ਭਾਜੀ ਅੱਜ ਕੱਲ੍ਹ ਪਿੰਡ ਖਾਲੀ ਹੋ ਰਹੇ ਨੇ, ਲੋਕ ਸ਼ਹਿਰਾਂ ਲਾ ਰਹੇ ਨੇ। ਵੇਖੋ ਨਾ ਜੀ, ਦੌਰ ਬਦਲ ਲਿਆ, ਦੌਰ ਜਦੀਦ ਹੋ ਰਿਹਾ ਵਾ। ਹਰ ਬੰਦਾ ਇਹੀ ਚਾਹੁੰਦਾ ਵੀ ਯਾਰ ਕਿ ਪਿੰਡ ਥਾਂ 'ਤੇ ਰਹਿਣਾ। ਬੰਦੇ ਕਹਿ ਲਓ ਵੀ ਜਹਾਲਤ ਸਮਝਦੇ ਆ। ਜਿਹੜਾ ਬੰਦਾ ਪਿੰਡ ਹੈ ਨਾ, ਉਹਨੂੰ ਪੇਂਡੂ ਕਹਿ ਲਓ। ਪੇਂਡੂ ਕਈਆਂ ਬੰਦੇ ਨੇ ਕਹਿ ਲਓ ਵੀ ਮਿਹਣਾ ਸਮਝਿਆ ਹੋਇਆ, ਮਿਹਣਾ ਰੱਖਿਆ ਹੋਇਆ, ਮਿਹਣੇ ਦਾ ਨਾਂ ਪੇਂਡੂ ਆ, ਵੀ ਆਹ ਬੰਦਾ ਪੇਂਡੂ ਆ, ਤੈਨੂੰ ਮਿਹਣਾ ਦੇਣਾ ਹੀ ਇਹ ਪੇਂਡੂ ਆ। ਨਹੀਂ ਵੀਰੇ, ਪਿੰਡ ਨਹੀਂ ਛੱਡਣਾ ਚਾਹੀਦਾ ਵੀਰੇ। ਆਪਣਾ ਪਿੰਡ ਵਿੱਚ ਹੀ ਰਹੋ। ਜੋ ਵੀ ਯਾਨੀ ਕਿ ਕਾਰੋਬਾਰ ਤੁਹਾਡਾ ਹੈ ਵਾ, ਤੁਸੀਂ ਪਿੰਡ ਵਿੱਚ ਹੀ ਸੈੱਟ ਕਰੋ। ਹਾਂ, ਬਾਹਰ ਜਾਂਦੇ ਆ ਤੁਸੀਂ ਕੰਮ ਧੰਦਾ ਵਾਸਤੇ, ਜ਼ਾਹਰੀ ਗੱਲ ਹੈ ਵੀ ਬੰਦੇ ਮਿੱਲਾਂ ਵਿੱਚ ਕੰਮ ਕਰਦੇ ਆ ਪਿੰਡਾਂ ਵਿੱਚੋਂ, ਜਾਂ ਆਫਿਸਾਂ ਵਿੱਚ ਜਾਂਦੇ ਆ, ਡਿਊਟੀਆਂ ਵਿੱਚ ਲੱਗੇ ਹੋਏ ਆ। ਕਈ ਬੰਦੇ ਜਿਹੜੇ ਡਿਊਟੀ ਕਰਦੇ ਆ ਸ਼ਹਿਰ ਏਰੀਏ ਵਿੱਚ, ਉਹਨਾਂ ਨੇ ਆਪਣੀ ਰਿਹਾਇਸ਼ੀ ਸਿਟੀ ਵਿੱਚ ਰੱਖ ਲਈ। ਜ਼ਿਆਦਤੀ ਕਰਨ ਡੇ ਨਾ, ਵੇਖੋ ਹੁਣ ਪਿਛੋਕੜ ਭੁੱਲਣ ਡੇ, ਆਪਣਾ ਗ੍ਰਾਂ ਭੁੱਲਣ ਡੇ, ਜਿੱਥੇ ਉਹਨਾਂ ਦਾ ਬਚਪਨ ਗੁਜ਼ਰਿਆ। ਜ਼ਿਆਦਤੀ ਕਰਨ ਡੇ। ਗਲਤ ਗੱਲ ਹੈ, ਪਿੰਡ ਨਹੀਂ ਛੱਡਣਾ ਚਾਹੀਦਾ। ਬੇਸ਼ੱਕ। ਤੇ ਭਾਜੀ ਤੁਹਾਡੇ ਵਾਸਤੇ ਆਪਣੀ ਮਾਂ ਬੋਲੀ ਜ਼ੁਬਾਨ ਦੀ ਕੀ ਅਹਿਮੀਅਤ ਹੈ? ਮਾਂ ਬੋਲੀ ਪੰਜਾਬੀ ਹੈ ਵੀਰੇ, ਬੜੀ ਮਿੱਠੀ ਜੀ ਜ਼ੁਬਾਨ ਹੈ। ਕਈ ਬੰਦੇ ਕਰ ਰਹੇ ਨਾ ਜ਼ਿਆਦਤੀ। ਬੜੀ ਸੋਹਣੀ ਜ਼ੁਬਾਨ ਹੈ, ਸਾਨੂੰ ਫਖਰ ਫੀਲ ਹੁੰਦਾ। ਕਿਤੇ ਘੂੜਦ ਵੀ ਬੋਲਦਾ ਹੋਵੇ, ਸਾਡੀ ਉੱਥੇ ਹੀ ਸੂਈ ਅੜੀ ਆ ਕਿ ਅਸੀਂ ਪੰਜਾਬੀ ਹੀ ਬੋਲਣੀ ਹੁੰਦੀ ਆ। ਕਈ ਬੰਦੇ ਧਾਂਦਲੀ ਕਰ ਰਹੇ ਨੇ ਪੰਜਾਬੀ ਨਾਲ, ਅਤੇ ਨਹੀਂ ਕਰਨੀ ਚਾਹੀਦੀ ਵੀਰੇ। ਆਪਣੀ ਮਾਂ ਬੋਲੀ ਨੂੰ ਅੱਗੇ ਲੈ ਕੇ ਆਓ ਵੀਰੇ, ਅਤੇ ਮਿਹਰਬਾਨੀ ਕਰੋ, ਪੰਜਾਬੀ ਨਾਲ ਜ਼ਿਆਦਤੀ ਨਾ ਕਰੋ। ਜਿੰਨੇ ਵੀ ਭਰਾ ਮੇਰੇ ਪੰਜਾਬੀ ਨਾਲ ਜ਼ਿਆਦਤੀ ਕਰਨ ਡਏ। ਕੋਈ ਐਸਾ ਬੰਦਾ ਜਿਹੜਾ ਪੰਜਾਬੀ ਵਾਸਤੇ ਕੰਮ ਕਰ ਰਿਹਾ ਹੋਵੇ, ਜੀ ਜੀ, ਜਿਹੜਾ ਤੁਹਾਨੂੰ ਬਹੁਤ ਹੀ ਚੰਗਾ ਲੱਗਦਾ ਹੋਵੇ ਕਿ ਆਹ ਬੰਦਾ ਬਿਲਕੁਲ ਠੀਕ ਕੰਮ ਕਰ ਰਿਹਾ? ਨਾਸਰ ਢਿੱਲੋਂ ਦੀ ਭਾਜੀ ਇਸ ਚੀਜ਼ 'ਚ ਬੜੀ ਯਾਨੀ ਕਹਿ ਲਓ ਮਿਹਨਤ ਹੈ। ਉਹਨਾਂ ਨੇ ਚੜ੍ਹਦਾ ਤੇ ਲਹਿੰਦਾ ਪੰਜਾਬ ਵੀ ਕਹਿ ਲਓ ਇੱਕ ਕਰ ਹੀ ਦਿੱਤਾ ਸੀ। ਇੱਕ ਹੋ ਹੀ ਗਿਆ, ਯਾਨੀ ਕਿ ਆਉਣ ਜਾਣ ਬਣਿਆ ਹੋਇਆ ਉੱਧਰ ਦਾ ਇੱਧਰ। ਨਾਸਰ ਢਿੱਲੋਂ ਭਾਜੀ ਦੀ ਬਹੁਤ ਮਿਹਨਤ ਹੈ ਪੰਜਾਬੀ ਜ਼ਬਾਨ ਨੂੰ ਅੱਗੇ ਲਿਆਉਣ ਵਿੱਚ। ਅਤੇ ਭਾਜੀ ਜੰਗ ਤੋਂ ਬਾਅਦ ਕੁਛ ਹਾਲਾਤ ਬਿਲਕੁਲ ਚੇਂਜ ਹੋ ਗਏ ਨੇ। ਜੀ ਜੀ, ਠੀਕ ਹੈ। ਅਤੇ ਉਹ ਕੁਛ ਆਪਣੇ ਪੰਜਾਬੀ ਐਕਟਰਾਂ ਦਾ ਬਾਈਕਾਟ ਵੀ ਹੋ ਗਿਆ ਕਿ ਜੀ ਅਸੀਂ ਆਪਸ 'ਚ ਕੰਮ ਨਹੀਂ ਕਰਨਾ, ਇਹ ਜੀ ਇਹ ਹੁਣ ਸਾਂਝਾ ਪੰਜਾਬ ਨਹੀਂ ਬਣੇਗਾ। ਜੀ ਜੀ, ਤੁਸੀਂ ਇਹਦੇ ਬਾਰੇ ਕੀ ਕਹੋਗੇ? ਨਹੀਂ ਜੀ, ਦੇਖੋ ਨਾ, ਜੰਗ ਤੇ ਲੱਗੀ ਆ, ਜੰਗ ਨੇ ਤੇ ਕਾਫੀ ਖਿਲਾਰੇ ਪਾਏ ਨੇ, ਲੇਕਿਨ ਆਪਣਾ ਤੇ ਪਿਆਰ ਕਹਿ ਲਓ ਉਹੀ ਹੈ ਨਾ। ਉਹ ਮੈਂ 2-4 ਲਾਈਨਾਂ ਲਿਖੀਆਂ ਸੀ। ਕਹਿੰਦਾ ਸਾਡਾ ਬੜਾ ਕੁਝ ਉੱਧਰ ਤੇ ਰਹਿ ਗਿਆ ਉਹਨਾਂ ਦਾ ਇੱਧਰ, ਬਾਪੂ ਕਹਿੰਦਾ ਨਾਲੇ ਪੰਜਾਬ ਦੋ ਨਹੀਂ ਇੱਕ ਆ ਜੋ ਚੜ੍ਹਦਾ ਨਾਲੇ ਲੈਂਦਾ। ਸਾਡਾ ਬੜਾ ਕੁਝ ਉੱਧਰ ਤੇ ਰਹਿ ਗਿਆ ਉਹਨਾਂ ਦਾ ਇੱਧਰ, ਬਾਪੂ ਕਹਿੰਦਾ ਨਾਲੇ ਪੰਜਾਬ ਦੋ ਨਹੀਂ ਇੱਕ ਆ ਜੋ ਚੜ੍ਹਦਾ ਨਾਲੇ ਲੈਂਦਾ। ਤੇ ਗੱਲ ਇਨਸਾਨ ਦੀ ਨਹੀਂ ਇਨਸਾਨੀਅਤ ਦੀ ਆ, ਕੀ ਮੁਸਲਮਾਨ ਤੇ ਕੀ ਸਿੱਖ ਆ, ਸਾਡਾ ਸੁਣ ਕੇ ਮਾਣ ਵੱਧ ਜਾਵੇ। ਸਾਡੀ ਮਾਂ ਬੋਲੀ ਇੱਕ ਆ ਤੇ ਘੋੜੇ ਭੱਜਦੇ ਆਪਣੀਆਂ ਸ਼ਰਮਾਂ ਨੂੰ, ਇਹ ਕਿਸੇ ਗੱਲੋਂ ਖੜੇ ਆ। ਸਰਕਾਰਾਂ ਆਉਣ ਜਾਣ ਖੋਲ੍ਹ ਦੇਣ ਸਾਡਾ, ਨਹੀਂ ਤੇ ਰਾਹ ਬੜੇ ਆ। ਸਰਕਾਰਾਂ ਆਉਣ ਜਾਣ ਖੋਲ੍ਹ ਦੇਣ ਸਾਡਾ, ਨਹੀਂ ਤੇ ਰਾਹ ਬੜੇ ਆ।
ਜੰਗ ਨੇ ਕਾਫੀ ਨੁਕਸਾਨ ਕੀਤਾ, ਕਹ ਲਓ ਕਿ ਜਿਵੇਂ ਕਿ ਪਿਆਰ ਬਣਿਆ ਸੀ ਇਫਤਖਾਰ ਠਾਕੁਰ ਉਹਨਾਂ ਦਾ, ਹੋਰ ਯਾਨੀ ਉੱਧਰੋਂ ਮਹਿੰਦਰ ਗਿੱਲ ਭਾਜੀ, ਮੈਂ ਬਹੁਤ ਵੱਡਾ ਫੈਨ ਉਹਨਾਂ ਦਾ, ਤੇ ਇਹਨਾਂ ਨੇ ਰਲ ਮਿਲ ਕੇ ਯਾਨੀ ਮਾਂ ਬੋਲੀ ਪੰਜਾਬੀ ਨੂੰ ਆਪਣੇ ਦੋਵਾਂ ਪੰਜਾਬਾਂ ਨੂੰ ਇੱਕ ਕੀਤਾ ਸੀ। ਆ ਜੰਗ ਤੋਂ ਬਾਅਦ 'ਚ ਮੈਂ ਸੁਣਨ ਡਿਆ ਕਿ ਇਖਤਲਾਫਾਤ ਵੱਡੇ ਹੋਏ ਨੇ। ਹਾਂਜੀ, ਪਿਆਰ ਪਹਿਲੇ ਤਰ੍ਹਾਂ ਵੀਰੇ ਕਾਇਮ ਰੱਖੋ ਬਾਈ, ਜਿਹੜੀਆਂ ਤੁਹਾਨੂੰ ਵਿੱਚ ਕੋਈ ਮਸਲੇ ਮਸਾਇਲ ਬਣੇ ਨੇ ਉਹ ਬਹਿ ਕੇ ਸੁਧਾਰ ਲਓ, ਤੇ ਜਿਹੜਾ ਕੰਮ ਕਰਨ ਡਿਆ ਭਰਾ ਜੀ ਇਹਨੂੰ ਕੰਟੀਨਿਊ ਰੱਖੋ, ਪੰਜਾਬੀ ਨੂੰ ਅੱਗੇ ਲੈ ਕੇ ਆਓ ਵੀਰੇ, ਮਿਹਰਬਾਨੀ ਕਰੋ। ਤੇ ਭਾਜੀ ਤੁਸੀਂ ਖੁਦ ਮਾਂ ਬੋਲੀ ਜ਼ਬਾਨ ਵਾਸਤੇ ਕੀ ਕਰ ਰਹੇ ਹੋ? ਮਾਂ ਬੋਲੀ ਜ਼ੁਬਾਨ ਲਈ ਵੀਰੇ ਮੈਂ ਵੀਡੀਓ, ਮੇਰੀ ਕੋਸ਼ਿਸ਼ ਇਹੀ ਹੁੰਦੀ ਆ ਕਿ ਮੈਂ ਆਪਣੀ ਵੀਡੀਓ ਵਿੱਚ ਉਹ ਗੱਲ ਕਰਾਂ ਜਾਂ ਉਹ ਮੇਰਾ ਬੋਲ ਹੋਵੇ ਕਿ ਜਿਹੜਾ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਪਤਾ ਹੀ ਨਹੀਂ ਹੈ ਵੀ ਇਹੀ ਸਾਡੀ ਮਾਂ ਬੋਲੀ ਦਾ ਯਾਰ ਲਫ਼ਜ਼ ਆ। ਕੋਸ਼ਿਸ਼ ਮੇਰੀ ਇਹ ਹੁੰਦੀ ਮੇਰੀ ਵੀਡੀਓ ਵਿੱਚ ਕਿ ਮੇਰਾ ਆਹ ਬੋਲ ਹੋਵੇ ਜਿਹੜਾ ਨੌਜਵਾਨ ਉਸ ਚੀਜ਼ 'ਤੇ ਇੰਟਰਸਟਿੰਗ ਲਵੇ ਵੀ ਯਾਰ ਆਹ ਬੋਲ ਪੰਜਾਬੀ ਦਾ ਹੀ ਆ। ਇਹ ਕੋਸ਼ਿਸ਼ ਮੇਰੀ ਇਹ ਹੁੰਦੀ ਹੈ ਕਿ ਪੰਜਾਬੀ ਜ਼ੁਬਾਨ ਦਾ ਕੋਈ ਲਫ਼ਜ਼ ਉਹ ਜਿਹੜਾ ਆਮ ਰੈਂਡਮ ਉਹਨਾਂ ਨੇ ਨਾ ਸੁਣਿਆ ਹੋਵੇ ਉਹ ਉਹਨਾਂ ਦੇ ਅੱਗੇ ਲੈ ਕੇ ਆਵਾਂ ਵੀਡੀਓ ਵਿੱਚ। ਬੋਲੀ ਦੀ ਪੰਜਾਬੀ ਆ ਲੇਕਿਨ ਲਫ਼ਜ਼ ਉਹ ਵੇਖਦਾ ਹੁੰਦਾ ਮੈਂ ਕਿ ਜਿਹੜੇ ਉਹਨਾਂ ਨੇ ਆਲਰੇਡੀ ਨਾ ਸੁਣੇ। ਭਾਈ ਕੁਛ ਇੱਦਾਂ ਦੀਆਂ ਦੋ ਲਾਈਨਾਂ ਪੰਜਾਬੀ ਦੇ ਤਾਂ ਨਹੀਂ, ਮੈਂ ਤੁਹਾਨੂੰ ਯਾਨੀ ਕਿ ਪਿੰਡ ਬਾਰੇ ਕਹਿ ਦਿੰਦਾ। ਹਾਂਜੀ, ਪਿੰਡ ਬਾਰੇ। ਉਹਨੇ ਕਿਹਾ ਬੰਬੀਆਂ ਨਲਕੇ ਅੱਜ ਭਲਕੇ ਤੇਰੇ ਕੁਝ ਵੀ ਸਮਝ ਆਉਣਾ ਨਹੀਂ, ਬੰਬੀਆਂ ਨਲਕੇ ਅੱਜ ਭਲਕੇ ਤੇਰੇ ਕੁਝ ਵੀ ਸਮਝ ਆਉਣਾ ਨਹੀਂ, ਮੰਨਿਆ ਸ਼ਹਿਰ ਵਧੀਆ ਵਾ ਮੇਰੇ ਪਿੰਡ ਜਿੰਨਾ ਸੋਹਣਾ ਨਹੀਂ, ਮੰਨਿਆ ਸ਼ਹਿਰ ਵਧੀਆ ਵਾ ਮੇਰੇ ਪਿੰਡ ਜਿੰਨਾ ਸੋਹਣਾ ਨਹੀਂ। ਬੇਸ਼ੱਕ ਇੱਦਾਂ ਹੀ ਹੈ ਭਾਜੀ। ਤੇ ਭਾਜੀ ਤੁਹਾਨੂੰ ਗਾਉਣ ਦਾ ਸ਼ੌਕ ਵੀ ਹੈ? ਜੀ ਮਾੜਾ ਚੰਗਾ ਗਾ ਵੀ ਲਈਦਾ, ਅਗਰ ਕਹੋ ਤਾਂ ਮੈਂ ਤੁਹਾਡੇ ਨਾਲ ਥੋੜ੍ਹਾ ਸਾਂਝਾ ਵੀ ਕਰਦਾ ਹਾਂ। ਲਾਡੀ ਸ਼ਾਲਾ ਚੜ੍ਹਦੇ ਪੰਜਾਬ ਤੋਂ ਬਹੁਤ ਸੋਹਣਾ ਲਿਖਿਆ, ਮੈਂ ਕਦੀ ਯਾਨੀ ਇਕੱਲਾ ਵੀ ਆਵਾਂ ਨਾ ਤੇ ਮੈਂ ਉਹ ਲੈਣਾ ਚਾਰ ਮੈਂ ਤੁਹਾਡੇ ਨਾਲ ਵੀ ਸਾਂਝਾ ਕਰਦਾ। ਕਹਿੰਦਾ ਨਾ ਜੱਟਾ ਨਾ ਜੱਟਾ ਨਾ ਵੇ ਖੁਦਕੁਸ਼ੀਆਂ ਦਾ ਆਪਾ ਲੈਣਾ ਨਹੀਂਓ ਨਾ, ਕਰੇ ਦੱਬ ਕੇ ਤੂੰ ਵਾਈ ਦਸਾਂ ਨੂੰਹਾਂ ਦੀ ਕਮਾਈ, ਖੇਤੀ ਸ਼ੇਰਾਂ ਵਾਲਾ ਤੰਦਾ, ਕਦੇ 5 ਕਦੇ 2.5 ਦਿਨ ਲੰਘ ਜਾਣੇ ਮਾੜੇ, ਕਦੇ ਧੁੱਪ ਕਦੇ ਛਾਂ। ਨਾ ਜੱਟਾ ਨਾ ਜੱਟਾ ਨਾ ਵੇ ਖੁਦਕੁਸ਼ੀਆਂ ਦਾ ਆਪਾ ਲੈਣਾ ਨਹੀਂਓ ਨਾ, ਉਹ ਸੁਣਨੇ ਹੋ ਜਾਣੇ ਖੇਤ ਤੇਰੇ ਫੜੀ ਨਾ ਏ ਰਾਹ, ਵੱਟਾਂ ਵੱਡੂਗਾ ਗਵਾਂਢੀ ਉਗੂ ਕੋਠਿਆਂ ਤੇ ਕਾਜ, ਹਾਲਾਤਾਂ ਕੋਲੋਂ ਡਰ ਕੇ ਤੂੰ ਮੌਤ ਲਈ ਖੱਟ, ਪਿੱਛੋਂ ਵੇਖ ਜੂ ਜ਼ਮੀਨ ਪੈ ਜੂ ਗੱਬਿਓਂ ਦੀ ਵੱਟ, ਜ਼ਹਿਰ ਦੁੱਖਾਂ ਦਾ ਨਾ ਹੱਲ ਓਏ ਤੂੰ ਹੌਸਲਾ ਤਾਂ ਰੱਖ, ਸਿੱਖ ਪਿੜਤਾਂ ਦੁੱਖਾਂ ਨਾ ਸਲਫਾਸ ਨਾ ਤੂੰ ਚੱਖ। ਮੈਂ ਮੰਨਿਆ ਕਿ ਤੇਰੀ ਜ਼ਿੰਦਗੀ ਨਾ ਰੋਸੇ, ਪਿੱਛੋਂ ਛੱਡੇਗਾ ਵਿਆਹ ਕੇ ਆਈ ਕਿਸ ਦੇ ਭਰੋਸੇ, ਚੱਲ ਕੋਈ ਨਾ ਜੇ ਅੱਜ ਕਰੇ ਮੁੱਕੇ ਤੇਰੇ ਦਾਣੇ, ਪਿੱਛੋਂ ਰੋਲ ਕੇ ਨਾ ਜਾਈ ਰੋਂਦੇ ਆ ਨਿਆਣੇ, ਮਾਸੂਮ ਨੇ ਇਹ ਜਾਨਾ ਸ਼ਰੀਕ ਦਬਕਾਉਣਗੇ, ਉਹ ਬਾਪੂ ਮੁੜ ਆ ਜਾ ਕਰ ਲਾਉਣਗੇ ਬੁਲਾਉਣਗੇ, ਤੇ ਤੈਨੂੰ ਢਿੱਡੋਂ ਜਾਇਆ ਜਿੰਨੇ ਛਾਤੀ ਪਿੱਟੂ ਬੁੱਢੀ ਮਾਂ। ਨਾ ਜੱਟਾ ਨਾ ਜੱਟਾ ਨਾ ਵੇ ਖੁਦਕੁਸ਼ੀਆਂ ਦਾ ਆਪਾ ਲੈਣਾ ਨਹੀਂਓ ਨਾ। ਭਾਜੀ ਗਾਂ ਆਪਣੇ ਕੋਈ ਗਾਣੇ ਵਗੈਰਾ ਆ ਵੀ ਰਹੇ ਨੇ? ਗਾਣਾ ਦੇ ਰਹੇ ਇਨਸ਼ਾਅੱਲਾ ਜਲਦੀ, ਕਹਿ ਲਓ ਕਿ ਮਹੀਨੇ ਡੇਢ ਤੱਕ ਹੀ ਨਾ। ਹਾਂਜੀ, ਇੱਕ ਜੱਟਾਂ ਦੇ ਮੁੰਡੇ ਤੇ ਸ਼ਾਇਦ ਤੁਸੀਂ ਟਿਕਟੋਕ ਦੇ ਵੀਡੀਓ ਦੇਖਦੇ ਹੋਵੋਗੇ ਕਿ ਜੱਟਾਂ ਦੇ ਡੇਰਿਆਂ ਤੇ ਬਹਿੰਦੇ ਆ ਮਲੰਗ ਨਹੀਂ, ਆਪ ਵੀ ਆ ਤੰਗ ਨਾਲੇ ਯਾਰ ਵੀ ਆ ਤੰਗ ਨਹੀਂ, ਲਿਟ ਲਿਟ ਧੁੱਪਾਂ ਵਿੱਚ ਕਾਲੇ ਹੋ ਗਏ ਰੰਗ ਨਹੀਂ। ਗਾਣਾ ਆ ਰਿਹਾ, ਜਲਦੀ ਦੇ ਰਹੇ ਆ ਭਰਾ ਜੀ। ਹਾਂਜੀ ਭਾਜੀ ਕੋਈ ਐਸਾ ਕੋਈ ਫੈਨ ਜਿਹੜਾ ਤੁਹਾਨੂੰ ਹਲੇ ਮਿਲਿਆ ਹੋਵੇ ਜੀ ਤੁਹਾਨੂੰ ਹਲੇ ਤੱਕ ਯਾਦ ਹੋਵੇ ਯਾਰ ਆ ਬੰਦਾ ਕਮਾਲ ਸੀ ਯਾਰ? ਮੇਰਾ ਪਹਿਲਾ ਫੈਨ ਹੈ, ਮੈਂ ਨਾਮ ਹੀ ਲੈ ਦਿੰਦਾ, ਅਰਫ ਬੱਟੂ ਹੈ, ਯਾਨੀ ਕਹਿ ਲਓ ਉਹਨੇ ਪਹਿਲੀ ਵਾਰੀ ਮੈਨੂੰ ਫੀਲ ਕਰਵਾਇਆ ਸੀ ਕਿ ਕੋਈ ਫੈਨ ਵੀ ਆਇਆ ਵਾ। ਅੱਛਾ, ਉਹ ਕਾਫੀ ਦੂਰੋਂ ਕਾੜੇ ਵਾਲੀ ਸਾਈਡ 'ਤੇ ਰਹਿੰਦਾ ਹੈ, ਅਤੇ ਮੇਰੇ ਕੋਲ ਚੱਲ ਕੇ ਆਇਆ, ਮਿਠਾਈ ਦਾ ਡੱਬਾ ਲੈ ਕੇ ਆਇਆ, ਅਤੇ ਮੈਨੂੰ ਫੀਲ ਹੋਇਆ, ਘਰ ਵਾਲੇ ਮੈਨੂੰ ਕਹਿਣ ਓਏ ਕੌਣ ਆ, ਕਿੱਧਰ ਆਇਆ ਫਿਰਦਾ ਏ। ਜਦੋਂ ਮੈਂ ਦੱਸਿਆ ਨਾ ਫੈਨ, ਅਤੇ ਬੜੇ ਯਾਨੀ ਉਹ ਰਾਜ਼ੀ ਹੋਏ, ਉਹਨਾਂ ਨੂੰ ਫਖਰ ਫੀਲ ਹੋਇਆ। ਫੈਨ ਹੈ ਇੱਕ ਐਸਾ, ਯਾਨੀ ਹਲੇ ਵੀ ਉਹਦੇ ਨਾਲ ਮਿਹਨਤ ਕਰਦਾ ਮੁੰਡਾ, ਵੀ ਸ਼ੌਂਕੀ ਹੈ ਟਿਕਟੋਕ ਦਾ ਵੀ। ਅਰਫ ਬੱਟੂ ਫੈਨ ਹੈ ਪਹਿਲਾ, ਯਾਨੀ ਜਿਹਨੇ ਮੈਨੂੰ ਫੀਲ ਕਰਵਾਇਆ ਸੀ ਅੱਛਾ ਕਿ ਬਾਬੇ ਤੂੰ ਸਟਾਰ ਬਣ ਤੇ ਭਾਜੀ ਤੁਹਾਡੀ ਕਦੀ ਕਿਸੇ ਨਾਲ ਕੋਈ ਹੋਰ ਟਿਕਟੋਕਰਾਂ ਨਾਲ ਵੀਡੀਓ ਕਿਉਂ ਨਹੀਂ ਆਉਂਦੀ? ਮੇਰਾ ਆਪਣਾ ਨਹੀਂ ਸਭ ਜ਼ੇਨ ਹੈ, ਕਹਿ ਲਓ ਕਿ ਮੇਰੀ ਕੋਸ਼ਿਸ਼ ਆਪਣੀ ਇਹ ਹੁੰਦੀ ਹੈ ਕਿ ਕਿਸੇ ਇੱਕ ਟਿਕਟੋਕਰ ਕੋਲ ਮੈਂ ਗਿਆ ਸੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਨਹੀਂ ਭਾਜੀ ਨਾਮ ਲਓ ਅੱਜ। 2 ਮੈਂ ਆਪਣੇ ਪਤਰੇਰ ਨਾਲ ਲਏ ਆ, ਮੈਂ ਕਿਹਾ ਉਹ ਯਾਨੀ ਬੰਦਾ ਨਾ ਆਪਣੀ ਗੱਲ ਸੁਣੇਗਾ। ਅਸੀਂ ਉਹਨਾਂ ਦੇ ਡੇਰੇ 'ਤੇ ਗਏ, ਉਹਨਾਂ ਦੇ ਵੱਡੇ ਭਰਾ ਨੂੰ ਫੋਨ ਕੀਤਾ ਅਤੇ ਉਹਨਾਂ ਨੇ ਸਾਡਾ ਟਾਈਮ ਦੇ ਟਾਈਮ ਫੋਨ ਨਾ ਚੱਕਿਆ। ਅਸੀਂ ਉੱਥੇ ਕਹਿ ਲਓ 15-20 ਮਿੰਟ ਅੱਧਾ ਘੰਟਾ ਬੈਠੇ ਹਾਂ ਅਤੇ ਫੋਨ ਨਾ ਚੱਕਿਆ, ਅਤੇ ਅਸੀਂ ਵਾਪਸ ਆ ਗਏ, ਅਖੀਰ ਅੱਕ ਕੇ ਵਾਪਸ ਆ ਗਏ। ਪਿੰਡਰ ਸਾਹਿਬ ਨਹੀਂ ਹੈ ਉਦੋਂ ਪਿੰਡ ਹੀ ਸੀਗੇ, ਘਰ ਹੀ ਸੀ ਕਹਿ ਲਓ। ਉਹਦੇ ਭਾਈ ਦਾ ਸਾਨੂੰ ਪੌਣੇ ਘੰਟੇ ਬਾਅਦ ਫੋਨ ਆਇਆ, ਉਹਨੇ ਕਿਹਾ ਹਾਂਜੀ ਕੌਣ ਆ? ਮੈਂ ਕਿਹਾ ਜੀ ਵਕਾਰ ਭਾਈ ਦੇ ਫੈਨ ਆਏ ਆ। ਉਹ ਕੋਈ ਨਹੀਂ ਹੈਗਾ ਘਰ, ਇਸਲਾਮਾਬਾਦ ਗਿਆ, ਕਹਿ ਲਓ ਹੈ ਪਿੰਡ ਹੀ ਸੀਗਾ। ਉਸ ਦਿਨ ਤੋਂ ਮੈਂ ਕਹਿ ਲਓ ਉਦੋਂ ਨਹੀਂ ਸੀ ਵੀਡੀਓ ਕਹਿ ਲਓ ਅਪਲੋਡ ਕਰਦਾ, ਮੈਂ ਸ਼ੌਕ ਸੀ ਮੈਨੂੰ ਕਿ ਟਿਕਟੋਕਰਾਂ ਨਾਲ ਵੀਡੀਓ ਬਣਾਵਾਂ, ਹੋ ਸਕਦਾ ਯਾਰ ਮੈਂ ਵਾਇਰਲ ਹੋ ਜਾਵਾਂ। ਲੇਕਿਨ ਜਦੋਂ ਮੈਂ ਬਾਈ ਕੋਲ ਗਿਆ ਨਾ,
ਉਹਨਾਂ ਦਾ ਮੈਂ ਬਿਹੇਵ ਵੇਖਿਆ ਵਾ, ਉਸੇ ਦਿਨ ਹੀ ਮੈਂ ਕੋਸ਼ਿਸ਼ ਕਰ ਲਈ, ਜਾਂ ਦਿਲੋਂ ਦਿਲੀ ਸੋਚ ਲਿਆ ਬੰਦਿਆਂ ਹੁਣ ਜਾਣਾ ਕਿਸੇ ਕੋਲ ਨਹੀਂ, ਹੁਣ ਕਰਨਾ ਆਪ ਹੀ ਆ, ਭਾਵੇਂ ਥੋੜ੍ਹਾ ਹੋ ਜਾਵੇ। ਅਤੇ ਉਦੋਂ ਦਾ ਮੇਰਾ ਦਿਲ ਚੱਲ ਗਿਆ, ਮਿਹਨਤ ਆਪ ਕਰੀਦੀ ਆ ਅਲਹਮਦੁਲਿਲਾ ਮੁਖਲਸ ਤਰੀਕੇ ਨਾਲ ਨੀਤੋਂ ਹੋ ਕੇ। ਫੇਮਸ ਹੋਣ ਤੋਂ ਪਹਿਲੀ ਜ਼ਿੰਦਗੀ ਅਤੇ ਹੁਣ ਦੀ ਜ਼ਿੰਦਗੀ ਦੇ ਵਿੱਚ ਕੋਈ ਡਿਫਰੈਂਸ ਹੈ? ਪਹਿਲੋਂ ਕਹਿ ਲਓ ਕਿ ਉਂਝ ਹੀ ਤੁਰੇ ਫਿਰਦਾ, ਮਲੰਗਾ ਵਾਂਗੂ ਤੁਰੇ ਫਿਰਦੇ ਸੀ, ਟੈਨਸ਼ਨ ਨਹੀਂ ਸੀ ਹੈ। ਹੁਣ ਕਹਿ ਲਓ ਕਿ ਬੰਦੇ ਨਾਲ ਚਾਲ ਜੁੜ ਗਏ ਨਾ, ਜ਼ਿੰਮੇਦਾਰੀਆਂ ਵੱਧ ਗਈਆਂ ਨੇ। ਬੰਦੇ ਕੋਈ ਮੈਸੇਜ ਕਰਦੇ ਆ, ਕਿਸੇ ਦਾ ਮੈਸੇਜ ਨਹੀਂ ਵੇਖ ਹੁੰਦਾ, ਕਿਸੇ ਦਾ ਵੇਖ ਹੋ ਜਾਂਦਾ, ਕਿਸੇ ਨੂੰ ਜਵਾਬ ਨਹੀਂ ਦੇ ਹੁੰਦਾ, ਉਹ ਬਾਅਦ ਦੇ ਵਿੱਚ ਟਾਕਰੇ ਹੁੰਦੇ ਜਾਂ ਮੈਸੇਜ ਹੁੰਦੇ, ਗੱਲ ਹੁੰਦੀ, ਉਹ ਕਹਿੰਦੇ ਯਾਰ ਵੇਲਾ ਤੂੰ ਬਦਲ ਗਿਆ। ਜਾਂ ਇਹ ਫੀਲ ਹੋਇਆ ਕਿ ਯਾਨੀ ਕੋਈ ਬੰਦਾ, ਜਿੰਨੇ ਵੀ ਮੈਂ ਇੱਥੇ ਵੀ ਕਹਿ ਰਿਹਾ ਕਿ ਭਰਾ ਅਗਰ ਕਿਸੇ ਨੂੰ ਜਵਾਬ ਨਹੀਂ ਨਾ ਦੇ ਹੁੰਦਾ, ਉਹਦੇ ਲਈ ਮਾਜ਼ਰਤ ਦਿਲੀ ਤੌਰ 'ਤੇ, ਲੇਕਿਨ ਮੈਂ ਬਿਲਕੁਲ ਦਿਲੋਂ ਸਾਫ਼ ਬੰਦਾ ਵਾਂ। ਅਤੇ ਆਪਣੀ ਇਹ ਨਹੀਂ ਹੈ ਵੀ ਸਟਾਰ ਆ ਜਾਂ ਧੌਣ 'ਚ ਸਰੀਆ ਵਾ, ਆਪਣਾ ਉਹ ਹਿਸਾਬ ਨਹੀਂ ਹੈ ਵੀਰੇ, ਮਿੱਟੀ 'ਤੇ ਬਣੇ ਹੋਏ ਆ। ਬਕਾਇਆ ਤੁਸੀਂ ਪਿਆਰ ਕਰਦੇ ਹੋ, ਬੜੀ ਖੁਸ਼ੀ ਹੁੰਦੀ ਹੈ। ਅੱਲਾਹ ਪਾਕ ਖੁਸ਼ ਰੱਖੇ ਜੀ। ਭਾਅ ਜੀ ਕੋਈ ਐਸਾ ਵਾਕਿਆ, ਕੋਈ ਐਸਾ ਤੁਹਾਨੂੰ ਹਾਸਾ ਹੋਇਆ ਹੋਵੇ ਕਿ ਤੁਸੀਂ ਕਿਹਾ ਹੋਵੇ ਕਿ ਅੱਜ ਤੋਂ ਬਾਅਦ ਮੈਂ ਟਿਕਟੋਕ ਨਹੀਂ ਬਣਾਉਣੀ? ਪਹਿਲਾਂ ਤਾਂ ਫੇਸ ਇੱਦਾਂ ਹੀ ਕਰਨਾ ਪਿਆ। 1-2 ਵੀਡੀਓ ਬਣਾਈਆਂ ਨਾ, ਉਹਨਾਂ 'ਤੇ ਮੈਨੂੰ ਲੱਗਦਾ ਸੀ ਕਿ ਟਿਕਟੋਕ ਹੁਣ ਨਹੀਂ ਬਣਨੀ। ਜਿੰਨੀਆਂ ਮੈਨੂੰ ਗੱਲਾਂ ਸੁਣਨੀਆਂ ਪਈਆਂ ਸੀ ਨਾ ਬੰਦਿਆਂ ਦੀਆਂ, ਵੀਡੀਓ ਵਾਇਰਲ ਹੋ ਗਈ ਆ, ਬੰਦੇ ਨੇ ਕਿਹਾ ਤੂੰ ਕਰਤੂਤਾਂ ਕੀ ਕਰਦਾ ਫਿਰਦਾ, ਯਾਨੀ ਗੱਲਾਂ ਸੁਣਨ ਨੂੰ ਕਾਫੀ ਮਿਲੀਆਂ। 1-2 ਵਾਰੀ ਦਿਲ ਕੀਤਾ ਕਿ ਛੱਡਦੇ ਹਾਂ, ਫਿਰ ਸੋਚਿਆ ਨਹੀਂ ਯਾਰ, ਅਗਰ ਚੀਜ਼ ਕੋਈ ਚੱਲ ਗਈ ਨਾ ਅਤੇ ਆਵਾਮ ਇੰਟਰਟੇਨਮੈਂਟ ਹੁੰਦੀ ਨਾ, ਆਵਾਮ ਕਿਸੇ ਕੋ ਹਾਸਾ ਕਿਸੇ ਦੇ ਚਿਹਰੇ 'ਤੇ ਆਉਂਦਾ ਮੇਰੀ ਵਜ੍ਹਾ ਤੋਂ, ਅਤੇ ਫਿਰ ਮੇਰੀ ਕੋਸ਼ਿਸ਼ ਇਹ ਰਹੀ ਵੀ ਮੈਂ ਬੰਦਿਆਂ ਦੀਆਂ ਗੱਲਾਂ ਨਾ ਸੁਣਾ ਅਤੇ ਮੈਂ ਇਹਨੂੰ ਕੰਮ ਨੂੰ ਅਗਾਂਹ ਤੋਰਾਂ। ਹਾਂਜੀ ਭਾਅ ਜੀ, ਕਦੀ ਕਿਸੇ ਵੀਡੀਓ ਤੋਂ ਆਪਾਂ ਨੂੰ ਪਛਤਾਵਾ ਹੋਇਆ ਕਿ ਮੈਂ ਯਾਰ ਵੀਡੀਓ ਅਪਲੋਡ ਕਿਉਂ ਕੀਤੀ? ਕੋਈ ਭਾਅ ਜੀ ਪਛਤਾਵਾ ਤਾਂ ਨਹੀਂ, ਫਖਰ ਫੀਲ ਹੋਇਆ ਵਾ। ਕਹਿ ਲਓ ਫਲਸਤੀਨ ਦੇ ਵਿੱਚ ਹਾਲਾਤ ਤੁਸੀਂ ਦੇਖਣ ਡਏ, ਹਾਂਜੀ ਮੈਂ ਵੀਡੀਓ ਪਾਉਂਦੇ ਇਸ ਹਿਸਾਬ ਨਾਲ, ਫਲਸਤੀਨ ਦੇ ਵਿੱਚ ਹਾਲਾਤ ਜਿੱਦਾਂ ਦੇ ਆ ਕਿ ਆਪਣਾ ਸੋਸ਼ਲ ਮੀਡੀਆ ਕਹਿ ਲਓ ਵਿਰਲਾ ਹੀ ਵਿਖਾ ਰਿਹਾ ਵਾ। ਅਤੇ ਕਈ ਬੰਦੇ ਐਸੇ ਆ ਕਿ ਵੀਡੀਓ ਚੱਲੇ ਹੋਏ ਟਿਕਟੋਕ 'ਤੇ ਜਾਂ ਕਿਸੇ ਪਲੇਟਫਾਰਮ 'ਤੇ ਫਲਸਤੀਨ ਦੀ ਲਾਉਂਦੇ ਹੀ ਨਹੀਂ ਕਿ ਸਾਡੇ ਅਕਾਊਂਟ ਨੂੰ ਮਸਲਾ ਨਾ ਬਣ ਜਾਵੇ। ਪਛਤਾਵਾ ਨਹੀਂ, ਕਹਿ ਲਓ ਫਖਰ ਫੀਲ ਹੋਇਆ ਕਿ ਫਲਸਤੀਨ ਦੀਆਂ ਵੀਡੀਓ ਜਿਹੜੀਆਂ ਆਪਾਂ ਬੇਲੌਸ ਲਾਈ ਦੀਆਂ ਵਾ, ਕਿ ਮੁਸ਼ਕਲ ਨਹੀਂ ਹੈ 20 ਅਕਾਊਂਟ ਬੈਨ ਹੁੰਦੇ ਤੇ ਹੋ ਜਾਣ, ਲੇਕਿਨ ਫਲਸਤੀਨ ਦੇ ਹੱਕ 'ਚ ਖੜਾ ਵਾਂ ਬਾਈ। ਖੜਾ ਬੇਸ਼ੱਕ ਜੀ। ਭਾਅ ਜੀ ਤੁਹਾਡੀ ਵੀਡੀਓ ਦੇ ਵਿੱਚ ਲੋਕਾਂ ਨੂੰ ਕੀ ਸਿੱਖਣ ਨੂੰ ਮਿਲ ਰਿਹਾ? ਸਾਡੀ ਵੀਡੀਓ ਵਿੱਚ ਕਹਿ ਲਓ ਕਿ ਹਾਸੇ ਵੰਡੀ ਦੇ ਆ ਵੀਰੇ। ਕੋਈ ਬੰਦੇ ਮੈਨੂੰ, ਯਾਨੀ ਕਈ ਬੰਦੇ ਕਮੈਂਟ ਕਰਦੇ ਨਾ, ਦੱਸਦੇ ਕਿ ਯਾਰ ਇੰਨਾ ਮੈਂ ਦੁਖੀ ਬੈਠਾ ਹੋਇਆ ਸੀ ਨਾ, ਇੰਨਾ ਕਿ ਅੰਦਰੋਂ ਪਰੇਸ਼ਾਨ ਸੀ ਨਾ, ਜਦੋਂ ਤੇਰੀ ਵੀਡੀਓ ਆਈ ਆ ਸਾਹਮਣੇ ਹਾਸਾ ਆ ਗਿਆ ਸਦਾ, ਅਤੇ ਵੱਲਾ ਉਦੋਂ ਫਖਰ ਫੀਲ ਹੁੰਦਾ ਕਿ ਯਾਰ ਚਲੋ ਸਾਡੀ ਵਜ੍ਹਾ ਤੋਂ ਕੋਈ ਬੰਦਾ ਯਾਰ ਮੁਸਕਰਾਇਆ ਤਾਂ ਹੈ ਨਾ। ਬਾਕੀ ਜ਼ਿੰਦਗੀ 4 ਦਿਨ ਦੀ, ਹੱਸ ਖੇਡ ਕੇ ਗੁਜ਼ਰ ਜਾਣੀ ਵੀਰੇ, ਲੇਕਿਨ ਆਪਣੀ ਡਿਊਟੀ ਜਿਹੜੀ ਮਾਲਕ ਨੇ ਲਾਈ ਆ ਉਹ ਪੂਰੀ ਕਰਨ ਡਿਆ ਵੀਰੇ। ਅਤੇ ਭਾਅ ਜੀ ਕੋਈ ਜ਼ਿੰਦਗੀ ਦਾ ਖ਼ਵਾਬ ਜਿਹੜਾ ਹਾਲੇ ਪੂਰਾ ਹੋਣਾ? ਜ਼ਿੰਦਗੀ ਦਾ ਖ਼ਵਾਬ ਹੈ ਵੀਰੇ, ਬਾਪੂ ਨੂੰ ਨਾ, ਜਿਵੇਂ ਬਾਪੂ ਮੈਂ ਕਰ ਤਾਂ ਨਹੀਂ ਸਕਦਾ ਬਾਪੂ ਲਈ ਜੋ ਮੇਰੇ ਲਈ ਉਹਨੇ ਕੀਤਾ, ਲੇਕਿਨ ਕੋਸ਼ਿਸ਼ ਪੂਰੀ ਇਹ ਆ ਕਿ ਬਾਪੂ ਨੂੰ ਨਾ ਕਹਿ ਲਓ ਕਿ ਮੋਢਿਆਂ 'ਤੇ ਚੱਕ ਲੈਣਾ ਵੀਰੇ। ਕੋਸ਼ਿਸ਼ ਇਹ ਆ ਬਾਪੂ ਨੇ ਜੋ ਮੇਰੇ ਵਾਸਤੇ ਕੀਤਾ ਨਾ, ਕਰ ਤਾਂ ਮੈਂ ਨਹੀਂ ਸਕਦਾ, ਲੇਕਿਨ ਮੇਰਾ ਜਿਵੇਂ ਬਾਪੂ ਲਈ ਆ ਕਹਿੰਦਾ, ਔਖੇ ਵੇਲੇ ਜੇ ਕਦੇ ਪੀਣਾ ਪੈ ਜਾਏ ਕੋੜਾ ਜ਼ਹਿਰਾਂ ਨੂੰ ਨਾ ਆਖੀ, ਅਤੇ ਟਾਈਮ ਔਖੇ 'ਚ ਰੰਗ ਆਪਣਿਆਂ ਦੇ ਵੇਖੀ, ਮਾੜਾ ਗੈਰਾਂ ਨੂੰ ਨਾ ਆਖੀ। ਅਜਮਾਣਿਆ ਸਾਡਾ ਬਾਪੂ ਗੱਲਾਂ ਵੱਡੀਆਂ ਜੋਗਾ ਕੀਤਾ, ਸਦਕੇ ਜਾਵਾਂ ਪੈਰੀ ਆਪਣੇ, ਟੁੱਟੀ ਜੁੱਤੀ ਰਹੀ ਸਾਨੂੰ ਗੱਡੀਆਂ ਜੋਗਾ ਕੀਤਾ, ਸਾਨੂੰ ਗੱਡੀਆਂ ਜੋਗਾ ਕੀਤਾ। ਬਾਪੂ ਨੇ ਮੇਰੇ ਲਈ ਬਹੁਤ ਕੀਤਾ ਵੀਰੇ, ਵੱਲਾ ਬਾਪੂ ਵਾਹਦ ਮੇਰਾ ਮੁਖਲਸ ਉਹ ਦੋਸਤ ਆ ਜਿਹੜਾ ਕਿ ਕੋਈ ਉਹਨੇ ਸਰਫਾ ਨਹੀਂ ਰੱਖਿਆ ਮੇਰੇ ਨਾਲ। ਇੱਕ ਮੈਂ ਤੁਹਾਨੂੰ ਬਾਪੂ ਦਾ ਨਿੱਕਾ ਵਾਕਿਆ ਦੱਸ ਦੇਣਾ ਛੋਟੇ ਹੁੰਦਿਆਂ ਦੀ, ਹਾਂਜੀ, ਕਿ ਬਾਪੂ ਸਿਰ ਤੇਰੇ 'ਤੇ ਬੜੀਆਂ ਆਸ਼ਾਂ ਕੀਤੀਆਂ, ਪੈਸੇ ਆਪਣੇ ਨਾਲ ਤਾਂ ਲੋੜ ਨਹੀਂ ਪੂਰੀ ਹੁੰਦੀ, ਪੂਰੀਆਂ ਤੂੰ ਹੀ ਖਵਾਇਸ਼ਾਂ ਕੀਤੀਆਂ। ਛੋਟੇ ਹੁੰਦਿਆਂ ਨੇ ਕਹਿ ਲਓ ਬਚਪਨ ਦੇ ਦੇਣੀ ਸੀਗੇ, ਉਦੋਂ ਬਾਪੂ 1 ਰੁਪਈਆ ਦਿੰਦਾ ਹੁੰਦਾ ਸੀ, 1 ਰੁਪਈਆ ਬਾਪੂ ਦਿੰਦਾ ਹੁੰਦਾ ਸੀ। ਮੈਂ ਬਾਪੂ ਕੋਲ 1 ਰੁਪਈਆ ਲਿਆ, ਅਤੇ ਬੱਚੇ ਸੀ ਉਦੋਂ ਕਹਿ ਲਓ ਸ਼ੈਤਾਨੀ ਜ਼ੇਨ ਸੀ, ਉਹ ਮੈਂ 1 ਰੁਪਈਆ ਨਾ ਕਿਤੇ ਲੁਕੋ ਕੇ ਮੈਂ ਬਾਪੂ ਕੋਲ ਫਿਰ ਉਹਨਾਂ ਪੈਰਾਂ 'ਤੇ ਚਲੇ ਗਿਆ। ਮੈਂ ਕਿਹਾ ਬਾਪੂ ਮੇਰਾ ਪਹਿਲਾ ਰੁਪਈਆ ਡਿੱਗ ਗਿਆ, ਅਤੇ ਰੁਪਈਆ ਹੋਰ ਦੇ ਦੇ। ਕੋਈ ਗੱਲ ਨਹੀਂ ਕੀਤੀ, ਜਾਂ ਕਿ ਜਾ ਕੇ ਲੱਭ ਲਾ ਜਾਂ ਦੇਖ ਲੈ ਉਹਨਾਂ ਨੂੰ, ਨਹੀਂ ਹੈ ਹੋਰ। ਉਸੇ ਟਾਈਮ ਹੀ ਬਿਲਕੁਲ ਅਧੀਨਗੀ ਨਾਲ, ਭਲਾ ਮਾਨਸੀ ਨਾਲ ਅੱਲਾ ਹੋਰ ਲੈ ਲਾ। ਕਹਿ ਲਓ ਮੇਰਾ ਬਚਪਨ ਸੀ, ਮੈਨੂੰ ਸਹੁੰ ਰੱਬ ਦੀ ਉਹਦੇ ਜਿੰਨੀ ਖੁਸ਼ੀ ਮੈਨੂੰ ਅੱਜ ਤੱਕ ਨਹੀਂ ਹੋਈ। ਆਪ ਵੀ ਕਮਾਉਣਾ ਨਾ ਮੈਂ, ਲੇਕਿਨ ਉਸ ਦੂਸਰੇ ਰੁਪਈਏ ਜਿੰਨਾ ਚਾਅ ਅੱਜ ਤੱਕ ਨਹੀਂ ਬਈ ਚੜਿਆ। ਜੀ ਜਿਹੜਾ ਦੂਸਰਾ ਰੁਪਈਆ ਨਾ, ਉਹਦੇ ਜਿੰਨਾ ਚਾਅ ਅੱਜ ਤੱਕ ਨਹੀਂ ਚੜਿਆ ਬਈ ਵੱਲਾ। ਅਤੇ ਭਾਅ ਜੀ ਕੋਈ ਐਸਾ ਖ਼ਵਾਬ ਜਿਹੜਾ ਹੁਣ ਤੱਕ ਤੁਸੀਂ ਪੂਰਾ ਕਰ ਲਿਆ ਹੋਵੇ, ਖੁਆਇਸ਼ ਹੁੰਦੀ ਬੰਦੇ ਦੀ? ਹੁਣ ਤੱਕ ਤਾਂ ਕਹਿ ਲਓ ਬਈ ਲੱਗੇ ਹੀ ਹੋਏ ਆ, ਅਤੇ ਪੂਰੇ ਕਰ ਲਾਂਗੇ ਇਨਸ਼ਾਅੱਲਾ। ਹਾਲੇ ਤੱਕ ਤਾਂ ਕਹਿ ਲਓ ਲੱਗੇ ਹੀ ਹੋਏ ਆ, ਨੀਂਹ ਧਰੀ ਹੋਈ ਏ, ਉਮਰਾ ਆਪਾਂ ਅਲਹਮਦੁਲਿਲਾ ਕਰ ਲਿਆ ਜੀ ਮਾਸ਼ਾਅੱਲਾ। ਅਤੇ ਬੇਬੇ ਬਾਪੂ ਨੂੰ ਵੀ ਕਰਾਵਾਂਗੇ। ਇਹ ਵੀ ਕਹਿ ਲਓ ਕਿ ਖ਼ਵਾਬ ਨਹੀਂ, ਇਹ ਤਾਂ ਸੁਨਨਤ ਹੈ ਨਾ, ਇਹ ਤਾਂ ਪੂਰੀ ਕਰਨੀ ਚਾਹੀਦੀ। ਹਾਂਜੀ, ਉਮਰਾ ਆਪਾਂ ਕਰ ਲਿਆ, ਅਤੇ ਹੁਣ ਅਗਲੀ ਰੀਝ ਜੇ ਬੇਬੇ ਬਾਪੂ ਨੂੰ ਕਰਵਾ ਦਈਏ ਅਤੇ ਅਗਾਂਹ ਫਿਰ ਜੀ। ਅਤੇ ਭਾਅ ਜੀ ਆਪਣਾ ਤੁਹਾਡੇ ਨਾਲ ਪਿੰਡ ਵਾਲਿਆਂ ਦਾ ਕਿੱਦਾਂ ਦਾ ਰਵੱਈਆ? ਪਿੰਡ ਵਾਲੇ ਕੁਛ ਕਹਿ ਲਓ ਖਾਰ ਖਾਂਦੇ ਆ, ਕੁਛ ਕਹਿ ਲਓ ਕਿ ਮੁਹੱਬਤ ਵੀ ਕਰਦੇ ਆ,
ਜਿਹੜੇ ਸੜਦੇ ਜਿਹੜਾ ਯਾਨੀ ਵੇਖ ਕੇ ਕਹਿੰਦੇ ਪਾਸਾ ਵੱਟ ਲੈਂਦੇ ਜਾਂ ਮੂੰਹ ਵੱਟਦੇ ਆ, ਕੋਸ਼ਿਸ਼ ਮੇਰੀ ਇਹ ਆ ਵੀ ਮੈਂ ਉਹਨਾਂ ਨੂੰ ਇਦਾਂ ਦਾ ਹੋ ਕੇ ਟੱਕਰਾਂ ਵੀ ਉਹਨਾਂ ਨੂੰ ਨਾ ਮੇਰੇ 'ਤੇ ਰਹਿਮ ਆ ਜਾਵੇ। ਉਹ ਕਹਿਣ ਯਾਰ ਬੰਦਾ ਠੀਕ ਲੱਗਾ ਸੀ, ਹੁਣ ਮੈਂ ਲੱਗਾ ਹੋਣਾ, ਉਹ ਕਹਿੰਦੇ ਨਜਾਇਜ਼ ਆ, ਫਜ਼ੂਲ ਆ, ਤੂੰ ਲੱਗਾ ਆਇਆ ਵਾਂ। ਲੇਕਿਨ ਕੋਸ਼ਿਸ਼ ਮੇਰੀ ਇਹ ਆ ਕਿ ਪਿੰਡ ਵਾਲੇ ਜਿਹੜੇ ਬੰਦੇ ਮੇਰੇ ਤੋਂ ਖਾਰ ਖਾਂਦੇ ਆ ਜਾਂ ਮੂੰਹ ਵੱਟਦੇ ਆ, ਉਹਨਾਂ ਲਈ ਮੈਂ ਕੋਈ ਐਸੀ ਚੀਜ਼ ਕਰਾਂ ਕਿ ਉਹ ਕਹਿਣ ਵੀ ਯਾਰ ਮੁੰਡਾ ਠੀਕ ਲੱਗਾ ਆ, ਠੀਕ ਲੱਗਾ। ਹਾਂਜੀ, ਤੇ ਭਾਜੀ ਗੱਲਾਂ ਤਾਂ ਬੰਦਾ ਕਰਦੇ ਹੁੰਦੇ ਗਾਹੀ ਗੱਲ। ਤੇ ਭਾਜੀ ਜਿਹੜੇ ਆਪਣੇ ਰਿਸ਼ਤੇਦਾਰ ਜਿਹੜੇ ਉਹ ਗੱਲਾਂ ਕਰਦੇ ਉਹਨਾਂ ਨੂੰ ਤੁਸੀਂ ਕੀ ਕਹੋਗੇ? ਰਿਸ਼ਤੇਦਾਰ ਤਾਂ ਕੁਛ ਐਸੇ ਵੀ ਸੀ ਜਿਨ੍ਹਾਂ ਨੇ ਨਾ ਘਰੇ ਯਾਨੀ ਫੋਨ ਕਰਕੇ ਕਿਹਾ ਕਿ ਤੁਸੀਂ ਨਾ ਹੁਣ ਲਓ ਚਿਮਟੇ ਲੈ ਲਓ, ਵਾਜੇ ਵੂਜੇ ਲੈ ਲਓ ਅਤੇ ਕਿਤੇ ਗਾਉਣ ਵਜਾਉਣ ਜਾਇਆ ਕਰੋ, ਜੋ ਤੁਹਾਡਾ ਕੰਮ ਹੋ ਗਿਆ, ਯਾਨੀ ਇਹ ਕੰਮ ਤੁਹਾਡਾ ਨਹੀਂ ਰਹਿ ਗਿਆ ਹੁਣ। ਯਾਨੀ ਅਸੀਂ ਰਾਜਪੂਤ ਫੈਮਿਲੀ ਤੋਂ ਬਿਲੋਂਗ ਕਰਦੇ ਨੇ, ਅਤੇ ਉਹ ਘਰ ਵਾਲੇ ਕਹਿੰਦੇ ਇਹ ਕੰਮ ਤੁਹਾਡਾ ਨਹੀਂ ਹੈ, ਅਤੇ ਤੁਸੀਂ ਨਾ ਚਿਮਟੇ ਲਓ, ਵਾਜੇ ਵੂਜੇ ਲੈ ਕੇ ਅਤੇ ਗਾਉਣ ਵਜਾਉਣ ਚੱਲ ਜਾਓ। ਇਹ ਚੀਜ਼ਾਂ ਰਿਸ਼ਤੇਦਾਰਾਂ ਕੋਲੋਂ ਆਹ ਗੱਲਾਂ ਸੁਣਨ ਨੂੰ ਮਿਲੀਆਂ। ਰਿਸ਼ਤੇਦਾਰ ਕੀ ਕਹੀਏ ਤੁਹਾਨੂੰ ਰਿਸ਼ਤੇਦਾਰਾਂ ਬਾਰੇ, ਰਿਸ਼ਤੇਦਾਰ ਵੀ ਕਦੇ ਕਿਸੇ ਦੇ ਹੋਏ ਆ ਬਾਈ, ਇਹ ਗੱਲ। ਤੁਹਾਡੀ ਫੈਮਿਲੀ ਨੇ ਤੁਹਾਡਾ ਕਿੱਦਾਂ ਸਾਥ ਦਿੱਤਾ? ਫੈਮਿਲੀ ਮੇਰੇ ਨਾਲ ਜਦੋਂ ਉਹਨਾਂ ਨੇ ਦੇਖਿਆ ਨਾ ਕਿ ਮੁੰਡਾ ਯਾਨੀ ਇਹਨੂੰ ਇਸ ਚੀਜ਼ ਦਾ ਸ਼ੌਕ ਹੈ, ਉਹਨਾਂ ਨੇ ਫਿਰ ਮੈਨੂੰ ਨਹੀਂ ਰੋਕਿਆ। ਮੈਨੂੰ ਕਿਹੜੀ ਚੀਜ਼ ਦੀ ਵੀ ਜ਼ਰੂਰਤ ਪਈ ਨਾ, ਉਹਨਾਂ ਨੇ ਮੇਰੀ ਉਹ ਜ਼ਰੂਰਤ ਪੂਰੀ ਕੀਤੀ ਆ। ਅਤੇ ਪੇਰੈਂਟਸ ਫੈਮਿਲੀ ਜਿਹੜੀ ਹੈ ਮੇਰੀ, ਉਹ ਮੇਰੇ ਨਾਲ ਯਾਨੀ ਕਿ ਪੂਰੀ ਮੁਖਲਸ ਤਰੀਕੇ ਨਾਲ, ਕੋਈ ਵੀ ਜੀ ਐਸਾ ਨਹੀਂ ਹੈ ਜਿਹਨੂੰ ਮੇਰੇ ਕੰਮ ਤੋਂ ਕਹਿ ਲਓ ਕਿ ਨਹੀਂ ਚੰਗਾ ਲੱਗਦਾ। ਰਿਸ਼ਤੇਦਾਰ ਆ ਕੋਈ ਪਿੰਡ ਦੇ ਐਸੇ ਬੰਦੇ ਆ ਜਿਹੜੇ ਕਿ ਨਹੀਂ ਅੱਛੇ ਹੈਗੇ। ਨੌਜਵਾਨਾਂ ਵਾਸਤੇ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਕੋਈ ਨਸੀਹਤ? ਨੌਜਵਾਨ ਵੀਰੇ ਹੁਣ ਤੁਸੀਂ ਕਰ ਸਕਦੇ ਆ, ਹੁਣ ਤੁਸੀਂ ਕਰ ਸਕਦੇ, ਜਿਹੜੇ ਵੀ ਭਰਾ ਮੇਰੇ ਜਵਾਨ ਨਾ, ਹੁਣ ਤੁਸੀਂ ਕਰ ਸਕਦੇ ਆ। ਤੁਸੀਂ ਮਿਹਨਤ ਕਰੋ ਮੁਖਲਸ ਤਰੀਕੇ ਨਾਲ। ਜਦੋਂ ਬੁਢਾਪਾ ਹੋ ਗਿਆ ਉਦੋਂ ਤੁਹਾਡੇ ਕੋਲ ਨਹੀਂ ਹੋਣਾ ਵੀਰੇ, ਹੁਣ ਤੁਸੀਂ ਕਰ ਸਕਦੇ ਆ। ਆਪਣੇ ਪੈਰਾਂ 'ਤੇ ਆਪਣੇ ਗਿੱਟਿਆਂ ਦੇ ਭਾਰ ਪਾ ਕੇ ਭਰਾ ਜੀ ਮਿਹਨਤ ਕਰੋ, ਛੱਡ ਦਿਓ ਫਜ਼ੂਲ ਬਹਿਣਾ ਚੌਕਾਂ ਵਿੱਚ, ਅੱਗੇ ਪਿੱਛੇ ਫਜ਼ੂਲ ਮਹਿਫਲਾਂ ਸਾਰੀਆਂ ਛੱਡ ਦਿਓ ਵੀਰੇ। ਆਪਣੇ ਮਾਂ ਪਿਓ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਕੰਮ ਦਾ ਖਿਆਲ ਕਰੋ ਭਰਾ ਜੀ, ਅਤੇ ਛੱਡ ਦਿਓ ਫਜ਼ੂਲ ਜਿਹੜੀਆਂ ਵੀ ਚੀਜ਼ਾਂ ਵਾ। ਅਤੇ ਭਾਜੀ ਲਹਿੰਦੇ ਪੰਜਾਬ ਪੋਡਕਾਸਟ ਦੇ ਚੈਨਲ ਦੇ ਰਾਹੀਂ ਤੁਹਾਡਾ ਕੋਈ ਪੈਗਾਮ? ਲਹਿੰਦਾ ਪੰਜਾਬ ਪੋਡਕਾਸਟ ਜੀ ਮੈਨੂੰ ਤਾਂ ਬਹੁਤ ਵਧੀਆ ਲੱਗਾ ਤੁਸੀਂ ਆ ਕੰਮ ਸਟਾਰਟ ਕੀਤਾ। ਇਹਦੇ ਨਾਲ ਆਪਣੀ ਮਾਂ ਬੋਲੀ ਜਿਹੜੀ ਆ ਇਹ ਬੰਦਿਆਂ ਤੱਕ ਯਾਨੀ ਕਿ ਜਾਵੇਗੀ, ਬੰਦੇ ਵੇਖਣਗੇ। ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਪ੍ਰਾਊਡ ਫੀਲ ਹੋ ਰਿਹਾ ਹੈ। ਅਤੇ ਲਹਿੰਦਾ ਪੰਜਾਬ ਬਹੁਤ ਵਧੀਆ ਪਲੇਟਫਾਰਮ ਹੈ, ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਭਰਾ ਜੀ ਜਿੰਨੇ ਮੈਨੂੰ ਚਾਹਣ ਵਾਲੇ ਨੇ। ਅਤੇ ਭਰਾ ਆਪਣਾ ਬਹੁਤ ਵਧੀਆ ਕੰਮ ਕਰ ਰਿਹਾ। ਅਤੇ ਥੈਂਕ ਯੂ ਭਾਅ ਜੀ। ਜੀ ਜੀ। ਅਤੇ ਭਾਅ ਜੀ ਅੱਜ ਪੋਡਕਾਸਟ ਦਾ ਐਂਡ ਮੈਂ ਨਹੀਂ ਕਰਾਂਗਾ, ਆਓ ਅੱਜ ਬੰਦਾ ਜਜ਼ਬਾਤੀ ਆਪਣੇ ਫਨੀ ਅੰਦਾਜ਼ ਦੇ ਨਾਲ, ਜਿੱਦਾਂ ਉਹਦੀ ਵੀਡੀਓ ਹੁੰਦੀ ਉਸ ਅੰਦਾਜ਼ ਨਾਲ ਅੱਜ ਇਸ ਪੋਡਕਾਸਟ ਦਾ ਐਂਡ ਵੀ ਹੋਏਗਾ। ਕਹਿੰਦਾ ਤੇਰੇ ਛੱਡ ਜਾਣ ਨਾਲ ਕੋਈ ਪਿਆ ਫਰਕ ਨਹੀਂ, ਆਪਾਂ ਮੁੱਢ ਤੋਂ ਹੀ ਇਕੱਲੇ ਹਾਂ। ਤੇਰੇ ਛੱਡ ਜਾਣ ਨਾਲ ਕੋਈ ਪਿਆ ਫਰਕ ਨਹੀਂ, ਆਪਾਂ ਮੁੱਢ ਤੋਂ ਹੀ ਇਕੱਲੇ ਹਾਂ। ਚੱਲ ਠੀਕ ਆ ਉਸਤਾਦ ਅਸੀਂ ਹੁਣ ਚੱਲੇ ਹਾਂ, ਚੱਲ ਠੀਕ ਆ ਉਸਤਾਦ ਅਸੀਂ ਹੁਣ ਚੱਲੇ ਹਾਂ।